ਸੱਜਣੋ ਤੇ ਮਿੱਤਰੋ, ਅਸਲਾਮ ਵਾਲੇਕੁਮ। ਤੁਹਾਡਾ ਮੇਜ਼ਬਾਨ ਅਜਮਲ ਸੱਤਾਰ ਮਲਿਕ ਹਾਜ਼ਰ ਹੈ ਤੁਹਾਡੇ ਆਪਣੇ ਪ੍ਰੋਗਰਾਮ ਪ੍ਰਾਹੁਣੇ ਦੇ ਵਿੱਚ ਇੱਕ ਨਵੇਂ ਪ੍ਰਾਹੁਣੇ ਦੇ ਨਾਲ। ਨਾਜ਼ਰੀਨ, ਪਾਕਿਸਤਾਨ ਦੀ ਸਿਆਸੀ ਤਾਰੀਖ ਵਿੱਚ ਹਮੇਸ਼ਾ ਉਤਾਰ ਚੜ੍ਹਾਓ ਰਿਹਾ ਹੈ। ਇੱਥੇ ਮੁਖਤਲਿਫ ਕਿਸਮ ਦੇ ਤਜਰਬਾਤ ਵੀ ਹੁੰਦੇ ਰਹੇ ਨੇ। ਕਿਸੇ ਦੀ ਹਕੂਮਤ ਗਈ ਤੇ ਕੋਈ ਹਕੂਮਤ ਵਿੱਚ ਆਇਆ, ਕਿਸੇ ਦੇ ਖਿਲਾਫ ਤਹਿਰੀਕ ਚਲੀ ਤੇ ਕਿਸੇ ਨੂੰ ਜੇਲ੍ਹ ਜਾਣਾ ਪਿਆ। ਸਾਡੇ ਅੱਜ ਦੇ ਪ੍ਰਾਹੁਣੇ ਉਹ ਸਿਆਸਤਦਾਨ ਨੇ ਜਿਨ੍ਹਾਂ ਨੇ ਇਹ ਸਾਰੇ ਅਦਵਾਰ ਵੇਖੇ ਤੇ ਉਹ ਇਹ ਸਭ ਦੇ ਐਨੀ ਸ਼ਾਹਦ ਵੀ ਨੇ। ਆਓ ਮਿਲਨੇ ਆ ਸੀਨੀਅਰ ਸਿਆਸਤਦਾਨ ਤੇ ਸਾਬਕ ਵਫਾਕੀ ਵਜ਼ੀਰ ਮੁਹੰਮਦ ਅਲੀ ਦੁਰਾਨੀ ਹੋਰਾਂ ਦੇ ਨਾਲ। ਮੁਹੰਮਦ ਅਲੀ ਦੁਰਾਨੀ ਨੇ ਘਰ ਪਹੁੰਚਣ ਤੇ ਸਾਡਾ ਇਸਤਕਬਾਲ ਕੀਤਾ। ਦੁਰਾਨੀ ਸਾਹਿਬ, ਤੁਹਾਨੂੰ ਪ੍ਰਾਹੁਣੇ 'ਚ ਜੀ ਆਇਆਂ ਨੂੰ ਕਹਿੰਦੇ ਆ। ਤੁਹਾਡਾ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ ਹੈ ਪ੍ਰਾਹੁਣੇ ਵਾਸਤੇ। जनाब तशरीफ़ लाए, बड़ी मेहरबानी। दुरानी साहब, बचपन तो शुरू करने हैं। बचपन कैसा गुजरिया जनाब दा? बचपन काफ़ी पुराना हो गया, लेकिन तुहानू पता है ओल्ड इज़ लेकिन गोल्ड। बचपन बड़ी कीमती चीज़ है, हमेशा याद रहिंदा है। असल विच बचपन मेरा जिहड़ा है ना वो एक खास माहौल विच लंघिया है। असल विच एक तो मेरे वालिद साहब चूँकि सर्विस विच सन ते असीं बहुत डिप्टी कमिश्नर सन, डिप्टी कमिश्नर, बाकी भी दूजी पोस्टां ते भी सीनियर रहे। ब्यूरोक्रेट सन। ਤੇ ਉਹ ਇਹ ਹੈ ਕਿ ਬਹੁਤ ਟਰਾਂਸਫਰ ਹਰ 3 ਸਾਲ ਬਾਅਦ ਘਰ ਸਾਡਾ ਬਦਲ ਜਾਂਦਾ ਸੀ ਨਾ, ਤੇ ਬਚਪਨ ਵੀ ਮਾਹੌਲ ਵੀ ਬਦਲ ਜਾਂਦਾ ਸੀ। ਔਰ ਦੂਜੀ ਗੱਲ ਇਹ ਹੈ ਕਿ ਸਕੂਲ ਵੀ ਬਦਲ ਜਾਂਦਾ ਸੀ। ਔਰ ਸਕੂਲ ਦਾ ਬਦਲਣਾ ਜਿਹੜਾ ਹੈ ਜਿਹਨੇ ਵੇਖਿਆ ਹੋਵੇ ਉਹਨੂੰ ਹੀ ਪਤਾ ਹੁੰਦਾ ਉਹ ਕੀ ਚੀਜ਼ ਹੁੰਦੀ ਹੈ ਜੀ। ਮਤਲਬ ਬਿਲਕੁਲ ਐਸੇ ਲੱਗਦਾ ਦੁਨੀਆ ਹੀ ਬਦਲ ਗਈ ਹੈ। ਟੀਚਰ ਨਵੇਂ, ਆਸੇ ਪਾਸੇ ਬੰਦੇ ਨਵੇਂ। तो एक बहुत ही ज़्यादा नर्व्स ਨੂੰ स्ट्रोंग ਕਰਨ ਵਾਲਾ ਪ੍ਰੋਸੈਸ ਹੁੰਦਾ ਹੈ ਇੱਕ ਸਕੂਲ ਤੋਂ ਦੂਜੇ ਸਕੂਲ ਵਿੱਚ ਜਾਣਾ। ਸਰਕਾਰੀ ਸਕੂਲਾਂ 'ਚ ਪੜ੍ਹਦੇ ਰਹੇ? ਸਰਕਾਰੀ 'ਚ ਵੀ ਪੜ੍ਹਦੇ ਰਹੇ, ਉਰਦੂ, ਇੰਗਲਿਸ਼, ਪੰਜਾਬੀ, ਸਾਰੇ ਟਾਟ ਤੋਂ ਲੈ ਕੇ ਹਰ, ਚੁੱਕੇ ਮੈਂ ਸਭ ਤੋਂ ਛੋਟਾ ਸੀ ਘਰ ਵਿੱਚ। ਅੱਛਾ ਜੀ। ਤੇ ਵਾਲਿਦ ਸਾਹਿਬ ਦੇ ਨਾਲ ਹੀ ਰਿਹਾ ਜਿੱਥੇ ਵੀ ਹੋ ਗਏ। ਬਾਕੀ ਤੇ ਵੱਡੇ ਤੇ ਜ਼ਰਾ, ਇਸ ਲਈ ਮੈਂ ਜਿੱਥੇ ਉਹ ਜਾਂਦੇ ਸੀ ਉੱਥੇ ਜਿਹੜਾ ਸਕੂਲ ਮਿਲਦਾ ਸੀ ਉੱਥੇ ਅਸੀਂ ਵੜ ਜਾਂਦੇ ਸੀ। ਤੇ ਮੈਂ ਹਰ ਕਿਸਮ ਦਾ ਸਕੂਲ ਵੇਖਿਆ ਹੋਇਆ। ਲੇਕਿਨ ਬਚਪਨ ਵਿੱਚ ਇੱਕ ਫੀਚਰ ਬੜਾ ਕੌਨਸਟੈਂਟ ਹੈ, ਉਹ ਮੇਰੀ ਵਾਲਦਾ ਦਾ ਜਿਹੜਾ ਰਵੱਈਆ ਸੀ ਉਹ ਬੜਾ ਇੰਟਰਸਟਿੰਗ ਸੀ। ਮੈਂ ਬਹੁਤ ਹੀ ਜ਼ਿੱਦੀ ਸੀ। ਸੁਣਿਆ ਤੁਸੀਂ ਬੜੀ ਜ਼ਿੱਦ ਕਰਦੇ ਸੋ ਹਰ ਮਾਮਲੇ 'ਚ। ਅਲਟੀਮੇਟ ਜ਼ਿੱਦ, ਮਤਲਬ ਮੈਂ ਕਿਸੇ ਮਾਂ ਨੂੰ ਇੰਨੀ ਬਰਦਾਸ਼ਤ ਨਹੀਂ ਵੇਖੀ ਜਿਤਨੀ ਮੇਰੀ ਵਾਲਦਾ ਨੇ ਮੇਰੇ ਸੇ ਕੀਤੀ ਹੈ। ਤੁਸੀਂ ਤੇ ਇੱਕ ਦਫਾ ਗੁੱਸੇ 'ਚ ਉਹਨਾਂ ਨੂੰ ਬਹੁਤ ਵੱਡੀ ਗੱਲ ਵੀ ਕਹਿ ਦਿੱਤੀ ਸੀ। ਹਾਂ, ਮੈਂ ਤੇ ਮੇਰੀ ਤਾਈ ਅੰਮਾ ਸਨ, ਇੱਕ ਉਹ ਉਹਨਾਂ ਦਾ ਬੇਟਾ ਸੀ, ਅੱਲਾ ਮਗਫਰਤ ਕਰੇ, ਫੌਤ ਹੋ ਗਿਆ, ਤੇ ਉਹਨੂੰ ਬੜੀ ਮਾਰਦੀ ਸਨ ਨਾ ਉਹ। ਤੇ ਇੱਕ ਦਿਨ ਮੈਂ ਵੇਖਿਆ ਤੇ ਮੈਂ ਆਪਣੀ ਅੰਮੀ ਨੂੰ ਕਿਹਾ, ਮੈਂ ਕਿ ਅਗਰ ਤੁਸੀਂ ਮੇਰੇ ਨਾਲ ਇੰਝ ਕਰਦੇ ਨਾ ਤੇ ਮੈਂ ਤੁਹਾਨੂੰ ਫਾਂਸੀ ਦੇ ਦਿੰਦਾ। ਮਤਲਬ ਗੁੱਸੇ ਦੀ ਇੰਤਹਾ ਹੈ। ਅੱਛਾ, ਦੂਜੀ ਗੱਲ ਇਹ ਸੀ ਕਿ ਇੱਕ ਵਾਰੀ ਕਿੱਥੇ ਕੋਈ ਗੁੱਸਾ ਆ ਗਿਆ ਤੇ ਮੈਂ ਇੰਝ ਕਰਕੇ ਉਹਨਾਂ ਨੂੰ ਫੜ ਲਿਆ ਨਾ ਕਮੀਜ਼ ਤੋਂ। ਤੇ ਫਿਰ ਕੋਈ ਮੇਰਾ ਸ਼ਾਦੀ 'ਤੇ ਕਿਸੇ ਜਾਣਾ ਸੀ, ਉਹਨਾਂ ਨੇ ਨਾ ਉਹ ਸ਼ਾਦੀ 'ਤੇ ਗਏ ਨਾ ਕਿੱਥੇ ਵੀ ਗਏ ਤੇ ਮੇਰੇ ਕੋਲ ਹੀ ਬੈਠੇ ਰਹੇ ਨੇ। ਅੱਛਾ। ਹਾਂ, ਮੈਂ 3 ਦਿਨ ਖਾਣਾ ਨਹੀਂ ਖਾਂਦਾ ਸੀ, ਉਹ ਮੇਰੇ ਨਾਲ। ਅੱਛਾ, ਇੱਕ ਵਾਰੀ ਸਾਰੀ ਜ਼ਿੰਦਗੀ 'ਚ ਵਾਲਿਦ ਸਾਹਿਬ ਨੇ ਥੋੜ੍ਹਾ ਮੈਨੂੰ ਗੁੱਸੇ ਨਾਲ ਗੱਲ ਕੀਤੀ ਨਾ, ਅਤੇ ਮੈਂ ਜਦੋਂ ਦੇਖਿਆ ਕਿ ਬਹੁਤ ਹੀ ਤੰਗ ਕਰ ਰਿਹਾ, ਥੋੜ੍ਹੀ ਦੇਰ ਬਾਅਦ ਮੇਰੀ ਵਾਲਦਾ ਉਹਨਾਂ ਨੂੰ ਲੈ ਕੇ ਸਾਥ ਵਾਲੇ ਕਮਰੇ 'ਚ ਚਲੇ ਗਏ। ਉਹਨਾਂ ਨੇ ਕਿਹਾ ਇਹ ਤੁਹਾਡਾ ਮਹਿਕਮਾ ਨਹੀਂ ਹੈ। ਅੱਛਾ। ਹਾਂ, ਮੈਂ ਜੋ ਕੁਛ ਮੈਂ ਕਰ ਰਹੀ ਹਾਂ ਮੈਨੂੰ ਕਰਨ ਦਿਓ, ਤੁਸੀਂ ਯੂ ਨਾਟ ਇੰਟਰਫੇਅਰ। ਅਤੇ ਇਹ ਸਾਰੇ ਜਿਹੜਾ ਕੌਨਸਟੈਂਟ ਰਵੱਈਆ ਸੀ ਨਾ, ਗੈਰ ਮਾਮੂਲੀ ਬਰਦਾਸ਼ਤ ਦਾ ਔਰ ਪਿਆਰ ਦਾ, ਉਹਨੇ ਜਿਹੜਾ ਹੈ ਨਾ ਉਹ ਮੇਰੀ ਤਬੀਅਤ ਨੂੰ ਟੋਟਲੀ, ਮਤਲਬ ਤਬੀਅਤ ਦਾ ਸਾਰਾ ਗੁੱਸਾ ਜਿਹੜਾ ਸੀ ਨਾ ਉਹਦੇ ਕੋਈ ਜਵਾਬ ਹੀ ਕੋਈ ਨਹੀਂ ਰਿਹਾ। ਮਤਲਬ ਕਿ ਬਚਪਨ 'ਚ ਇੰਨਾ ਗੁੱਸਾ ਕਿ ਆਪਣੀ ਵਾਲਦਾ ਨੂੰ ਐਡੀ ਵੱਡੀ ਗੱਲ ਕਹਿ ਦੇਣੀ। ਅਤੇ ਹੁਣ ਅਗਰ ਤੁਹਾਡਾ ਦੇਖਿਆ ਜਾਵੇ ਤੇ ਟੋਟਲੀ ਚੇਂਜ, ਮਤਲਬ ਤੁਸੀਂ ਬੜੇ ਹੰਬਲ ਔਰ ਬੜੇ ਇੱਕ ਨਰਮ ਗੱਲਬਾਤ ਕਰਨ ਵਾਲੇ ਸਿਆਸਤਦਾਨ ਦੇ ਤੌਰ 'ਤੇ ਜਾਣੇ ਜਾਂਦੇ ਹੋ। ਦੇਖੋ, ਇਹਦੇ ਵਿੱਚ ਦੋ ਤਿੰਨ ਫੈਕਟਰਸ ਕੰਮ ਕਰਦੇ ਨੇ। ਪਹਿਲਾ ਫੈਕਟਰ ਤਾਂ ਹੈ ਮਾਂ ਦਾ, ਕਿ ਮਾਂ ਨੇ ਕਿਸੇ ਵੀ ਰਿਐਕਸ਼ਨ ਨੂੰ ਰਿਐਕਸ਼ਨ ਨਾਲ ਕਾਊਂਟਰ ਨਹੀਂ ਕੀਤਾ।
ਬਲਕਿ ਉਹਨੂੰ ਕੰਪਲੀਟ ਅਫੈਕਸ਼ਨ ਨਾਲ ਡੀਲ ਅੱਛਾ। ਕੀਤਾ, ਠੀਕ ਹੈ। ਉਹਦੀ ਵਜ੍ਹਾ ਨਾਲ ਉਹ ਜਿਹੜਾ ਗੁੱਸੇ ਦਾ ਹੁੰਦਾ ਹੈ ਨਾ ਅੰਦਰ ਦਾ ਬੱਚੇ ਦਾ ਉਬਾਲ, ਉਹ ਗਾਲਬਨ ਕੰਪਲੀਟਲੀ ਆਹਿਸਤਾ 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 ਸਪਰੈਸ ਵੀ ਹੁੰਦਾ ਹੈ ਔਰ ਉਹ ਬਿਲਕੁਲ ਨਿਕਲ ਜਾਂਦਾ ਹੈ ਇਨਸਾਨ ਦੀ ਸ਼ਖਸੀਅਤ ਤੋਂ। ਮਤਲਬ ਗੁੱਸਾ ਕਰਨ ਦਾ ਜਵਾਬ ਨਹੀਂ ਮਿਲਦਾ ਤੁਹਾਨੂੰ। ਉਸ ਤੋਂ ਬਾਅਦ ਫਿਰ ਅਗਲਾ ਫੇਜ਼ ਸ਼ੁਰੂ ਹੋ ਜਾਂਦਾ ਹੈ ਵਾਲਿਦ ਦਾ, ਕਿ ਵਾਲਿਦ ਦਾ ਰਵੱਈਆ ਅਗਰ ਉਹਦੇ ਨਾਲ ਹੋਵੇ, ਰੈਸ਼ਨਲਾਈਜ਼ਡ ਹੋਵੇ ਵਾਲਦਾ ਦੇ ਬਿਹੇਵੀਅਰ ਨਾਲ, ਤਾਂ ਫਿਰ ਉਹ ਮਜ਼ੀਦ ਕਾਊਂਟਰ ਉਹਦੇ ਵਿੱਚ ਇੱਕ ਰੋਲ ਪਲੇ ਕਰਦਾ ਹੈ। ਜੀ ਜੀ। ਮਤਲਬ ਉਹਨਾਂ ਦਾ ਜਿਹੜਾ ਸਾਡੇ ਸਾਹਮਣੇ ਅਕਸਰ ਇੱਕ ਸ਼ੇਰ ਪੜਾ ਕਰਦੇ थे कि जो आला ज़र्फ़ होते हैं हमेशा झुक के मिलते हैं, ਵਾਹ ਵਾਹ ਵਾਹ। ਸੁਰਾਹੀ ਸਰ ਸਾਨੂੰ ਨੂੰ। ਕਿਉਂ? ਫਿਰ ਉਹ ਸ਼ੇਖ ਸਾਦੀ ਦੇ ਹਕਾਇਤ ਸੁਣਾਉਣੀਆਂ। ਦੂਜੀ ਗੱਲ ਜਿਹੜਾ ਉਹਨਾਂ ਦਾ ਆਪਣਾ ਰਵੱਈਆ ਸੀ ਆਜਜ਼ੀ ਦਾ, ਉਹ ਸਾਡੀ ਸ਼ਖਸੀਅਤ ਨੂੰ ਬਹੁਤ ਇਨਫਲੂਐਂਸ ਕਰਦਾ ਸੀ। ਬਿਲਕੁਲ ਸਹੀ, ਬਿਲਕੁਲ ਸਹੀ। ਔਰ ਦੂਜੀ ਗੱਲ ਜਿਹੜੀ ਗੱਲ ਮੈਨੂੰ ਘਰੋਂ ਮਿਲੀ ਉਹ ਇਹੋ ਹੀ ਸੀ ਕਿ ਬਈ ਦੁਨੀਆ ਵਿੱਚ ਇੱਜ਼ਤ ਜਿਹੜੀ ਹੁੰਦੀ ਹੈ ਉਹ ਨਹੀਂ ਹੁੰਦੀ ਜਿਹੜੀ ਤੁਸੀਂ ਆਪਣੀ ਸਮਝਦੇ ਹੋ। ਹਾਂ, ਇੱਜ਼ਤ ਆਕੜ ਵਿੱਚ ਨਹੀਂ ਹੁੰਦੀ, ਇੱਜ਼ਤ ਦੂਜੀ ਦੀ ਨਜ਼ਰ ਵਿੱਚ ਹੁੰਦੀ ਹੈ, ਦੂਜੇ ਦੀ ਸੋਚ ਵਿੱਚ ਹੁੰਦੀ ਹੈ। ਅਸੀਂ ਉਹ ਟਾਂਗੇ 'ਤੇ ਜਾਂਦੇ ਸੀ ਸਕੂਲ। ਇਹ ਕੀ ਵਾਕਿਆ ਸਰ, ਤੁਸੀਂ ਮਤਲਬ ਸਕੂਲਾਂ ਦੇ ਵਿੱਚ ਜਾਂਦੇ ਰਹੇ ਹੋ ਤੇ ਤੁਹਾਡੇ ਮਤਲਬ ਵਾਲਦ ਸਾਹਿਬ ਡਿਪਟੀ ਕਮਿਸ਼ਨਰ ਹੋਣ, ਉਸ ਦੌਰ ਦੇ ਡਿਪਟੀ ਕਮਿਸ਼ਨਰ, ਤੇ ਬੜੇ ਬਾਸਰ ਡਿਪਟੀ ਕਮਿਸ਼ਨਰ ਹੁੰਦੇ ਸਨ, ਗੱਡੀਆਂ ਵੀ ਕੋਲ ਹੁੰਦੀਆਂ ਸਨ, ਤੇ ਸਕੂਲ ਤੁਸੀਂ ਟਾਂਗੇ ਤੇ ਜਾਂਦੇ ਰਹੇ? ਕਈ ਗੱਡੀਆਂ ਇੱਕ ਨਹੀਂ ਹੁੰਦੀ, ਕਈ ਗੱਡੀਆਂ ਖੜ੍ਹੀਆਂ ਹੁੰਦੀਆਂ ਸੀ, ਮਤਲਬ ਸਰਕਾਰੀ ਗੱਡੀਆਂ। ਜੀ ਹਾਂ, ਜੀ ਹਾਂ। ਲੇਕਿਨ ਉਹ ਅਸੀਂ ਟਾਂਗੇ 'ਤੇ ਜਾਂਦੇ ਸੀ। ਅਤੇ ਮੈਂ ਇੱਕ ਦਿਨ ਉਹਨਾਂ ਨੂੰ ਕਿਹਾ, ਮੈਂ ਕਿਹਾ ਉਹ ਸਵੇਰੇ ਅਸੀਂ ਜਾ ਰਹੇ ਸੀ, ਬੜੀ ਠੰਡ ਲੱਗੀ, ਦੋਸਤੀ ਸੀ ਸਾਡੀ ਆਪਸ ਵਿੱਚ ਜੀ। ਅਤੇ ਉਹਨਾਂ ਨੇ ਕਿਹਾ ਮੈਂ ਤੁਹਾਡੇ ਲਈ ਬਹੁਤ ਕੁਝ ਕਰ ਸਕਦਾ, ਲੇਕਿਨ ਮੈਂ ਜੋ ਕੁਝ ਕਰ ਰਿਹਾ ਉਹ ਤੁਹਾਨੂੰ ਇੱਜ਼ਤ ਦੇ ਰਿਹਾ ਮੁਆਸ਼ਰੇ 'ਚ। ਅਤੇ ਮੈਂ ਵੇਖਿਆ ਕਿ ਜਦੋਂ ਅਸੀਂ ਲੰਘਦੇ ਸੀ ਅਤੇ ਲੋਕ ਦੂਰੋਂ ਵੇਖਦੇ ਸੀ ਅਤੇ ਉਹ ਖੁਸ਼ ਹੁੰਦੇ ਸੀ। ਮਤਲਬ ਇੱਕ ਉਹਨਾਂ ਦੀ ਅੱਖਾਂ 'ਚ ਇੱਕ ਇੱਜ਼ਤ ਆਉਂਦੀ ਸੀ ਸਾਡੇ ਲਈ, ਕੋਈ ਬੇਇੱਜ਼ਤੀ ਨਹੀਂ ਆਉਂਦੀ ਸੀ, ਇੱਜ਼ਤ ਆਉਂਦੀ ਸੀ ਕਿ ਬਈ ਇਹ ਜਿਹੜੇ ਨੇ ਇਹ ਮਤਲਬ ਆਜਜ਼ੀ ਨਾਲ ਆਪਣੀ ਜ਼ਿੰਦਗੀ ਗੁਜ਼ਾਰੇ। ਔਰ ਉਹਦੀ ਵਜ੍ਹਾ ਫਿਰ ਇਹ ਵੀ ਕਿ ਦੁਨੀਆ ਪੂਰੀ ਦੁਨੀਆ ਮੈਂ ਫਿਰੀ ਹੈ, ਕੋਈ ਹੈੱਡ ਆਫ ਸਟੇਟ ਨਹੀਂ ਹੈ ਜਿਹਨੂੰ ਅਸੀਂ ਨਾ ਮਿਲੀ, ਕਿਸੇ ਨਾਲ ਨਹੀਂ। ਮੈਨੂੰ ਕਿਸੇ ਨੇ ਕਦੀ ਮਰੂਬ ਨਹੀਂ ਕੀਤਾ, ਕਿਉਂਕਿ ਮੇਰੇ ਅੰਦਰੋਂ ਮਰੂਬੀਅਤ ਖਤਮ ਹੋ ਗਈ। ਜਦੋਂ ਤੁਹਾਡਾ ਤਾਲੁਕ ਆਮ ਆਦਮੀ ਨਾਲ, ਆਮ ਆਦਮੀ ਬਾਇਜ਼ਤ ਹੋ ਜਾਏ, ਅਤੇ ਫਿਰ ਜਿਹੜਾ ਐਲੀਟ ਹੁੰਦਾ ਹੈ ਅਤੇ ਵੱਡੇ ਵੱਡੇ ਲੋਕ ਹੁੰਦੇ ਨੇ, ਉਹਨਾਂ ਦੀ ਇੱਜ਼ਤ ਵੀ ਬਿਹਤਰ ਹੋ ਜਾਂਦੀ ਹੈ, ਉਹ ਉਹਨਾਂ ਦੀ ਜਗ੍ਹਾ 'ਤੇ ਆ ਜਾਂਦੀ ਹੈ, ਕਿਉਂਕਿ ਬਾਇਜ਼ਤ ਤਾਂ ਇਨਸਾਨ ਹੈ ਨਾ। ਅਤੇ ਸਰ ਕੋਈ ਬਚਪਨ ਦਾ ਕੋਈ ਖਾਸ ਵਾਕਿਆ, ਜਿਵੇਂ ਤੁਸੀਂ ਦੱਸਦੇ ਹੋ ਕਿ ਜ਼ਿੱਦੀ ਵੀ ਸੋ ਬੜੇ, ਸੁਣਿਆ ਤੁਸੀਂ ਲੜਾਕੇ ਵੀ ਬੜੇ ਸੋ, ਲੜੂ ਵੀ ਪੈਂਦੇ ਸੋ ਲੋਕਾਂ ਦੇ ਨਾਲ? ਨਹੀਂ, ਲੜਦਾ ਤਾਂ ਮੈਂ ਨਹੀਂ ਸੀ, ਮੈਂ ਛੋਟੇ ਉੱਤੇ ਖੈਰ ਉਹ ਗਾਰੀ 'ਚ ਹੀ ਲੜਿਆ। 302 ਦਾ ਪਰਚਾ ਵੀ ਹੋ ਗਿਆ ਤੁਹਾਡੇ 'ਤੇ? ਨਹੀਂ, ਉਹ ਮੇਰੇ 'ਤੇ ਹੋਇਆ ਨਾ, ਮੈਂ ਤਾਂ ਕਿਸੇ ਨੇ ਕੀਤਾ। ਅਤੇ ਉਹਦਾ ਅਸਲ ਵਿੱਚ ਮੇਰੀ ਜਿਹੜੀ ਸਾਰੀ ਜ਼ਿੰਦਗੀ ਹੈ ਨਾ, ਉਹਦੇ ਵਿੱਚ ਬਹੁਤ ਉਤਾਰ ਚੜ੍ਹਾਅ ਹੋਇਆ। ਅਤੇ ਜਦੋਂ ਸਟੂਡੈਂਟ ਲਾਈਫ ਵਿੱਚ ਅਸੀਂ ਸੀ, ਉਸ ਵੇਲੇ ਉੱਥੇ ਝਗੜੇ ਹੁੰਦੇ ਰਹਿੰਦੇ ਸੀ। ਉਹ ਇੱਕ ਝਗੜੇ 'ਚ ਮਤਲਬ ਮੈਨੂੰ ਵੀ ਬੜੀ ਕੁੱਟ ਪਈ, ਮਤਲਬ ਮੇਰੇ 17 ਸਕਾਰਸ ਨੇ, ਬੁਲੇਟ ਇੱਥੇ ਇੰਜਰੀ ਹੈ, 3 ਵਾਰੀ ਮੈਂ ਸਰਵਾਈਵ ਕੀਤਾ, ਲੇਕਿਨ ਅੱਲਾਹ ਤਾਲਾ ਨੇ ਬਚਾਇਆ, ਠੀਕ ਹੈ ਨਾ ਜੀ। ਅਤੇ ਇਸੇ ਤਰ੍ਹਾਂ ਮਤਲਬ 302 ਵੀ ਭੁਗਤਿਆ, ਅੱਲਾਹ ਤਾਲਾ ਨੇ ਬਾਇਜ਼ਤ ਤਰੀਕੇ 'ਤੇ ਉੱਥੋਂ ਬਰੀ ਵੀ ਕਰਾਇਆ। ਅਤੇ ਇਹ ਚੀਜ਼ਾਂ ਲਾਈਫ ਦਾ ਹਿੱਸਾ ਨੇ, ਲੇਕਿਨ ਬਹਰਹਾਲ ਵਨ ਲਰਨਸ। ਸਰ ਜਿਹੜੀ ਨੌਜਵਾਨੀ ਦੀ ਉਮਰ ਹੁੰਦੀ ਹੈ, ਤੁਸੀਂ ਯੂਨੀਵਰਸਿਟੀ 'ਚ ਪੜ੍ਹੇ, ਮਕੈਨੀਕਲ ਇੰਜੀਨੀਅਰਿੰਗ ਕੀਤੀ, ਉੱਥੇ ਜ਼ਾਹਰੀ ਗੱਲ ਹੈ ਕਿ ਕੋ ਐਜੂਕੇਸ਼ਨ ਹੁੰਦੀ ਹੈ, ਅਤੇ ਮਤਲਬ ਲੜਕੀਆਂ ਦੇ ਨਾਲ ਵੀ ਬੈਠ ਕੇ ਪੜ੍ਹਦੇ ਵੀ ਰਹੇ, ਜ਼ਾਹਿਰ ਕਲਾਸ ਫੈਲੋਜ਼ ਹੁੰਦੇ ਨੇ, ਅਤੇ ਕੋਈ ਨੌਜਵਾਨੀ ਦੇ ਵਿੱਚ ਕੋਈ ਐਸਾ ਕੋਈ ਸਕੈਂਡਲ ਬਣ ਗਿਆ ਹੋਵੇ? ਅਸਲ ਵਿੱਚ ਮੈਂ ਮਤਲਬ ਨੌਜਵਾਨੀ 'ਚ ਹੀ ਬਹੁਤ ਬੁੱਢਾ ਹੋ ਗਿਆ ਸੀ, ਠੀਕ ਹੈ ਨਾ, ਜਿਸ ਮੈਂ ਪੜ੍ਹਦਾ ਵੀ ਪਿਸ਼ਾਵਰ ਬੁੱਢੇ ਤਾਂ ਤੁਸੀਂ ਹੁਣ ਵੀ ਨਹੀਂ ਹੋਏ, ਠੀਕ ਹੈ ਨਾ। ਅਤੇ ਔਰ ਜ਼ਿੰਮੇਦਾਰੀਆਂ ਜਿਹੜੀਆਂ ਹੁੰਦੀਆਂ ਨੇ, ਜਿਹੜਾ ਇੱਕ ਸਟੇਟਸ ਬਣ ਜਾਂਦਾ ਇਨਸਾਨ ਦਾ ਕਿਸੇ ਇਜਤਮਾਹੀਅਤ, ਜੈਸੇ ਯੂਨੀਵਰਸਿਟੀ ਜਾ ਰਹੇ ਹੋ, ਉੱਥੇ ਤੁਹਾਡਾ ਸਟੇਟਸ ਹੈ ਅਗਰ, ਹਾਂ, ਅਤੇ ਤੁਹਾਡਾ ਔਰ ਤੁਹਾਡੀ ਰਿਸਪੈਕਟ ਸੋ ਕਾਲਡ ਐਕਵਾਇਰ ਹੋ ਗਈ ਹੈ ਕਿਸੇ ਵੀ ਵਜ੍ਹਾ ਨਾਲ, ਅਤੇ ਉਹ ਤੁਹਾਨੂੰ ਬਹੁਤ ਡਿਸਿਪਲਿਨ ਕਰ ਦਿੰਦੀ ਹੈ। ਹਾਂ, ਮਤਲਬ ਇੱਕ ਤਾਂ ਅੱਲਾ ਦਾ ਵੇਖਣਾ ਹੁੰਦਾ ਹੈ ਨਾ, ਇੱਕ ਦੁਨੀਆ ਦਾ ਵੇਖਣਾ ਜਿਹੜਾ ਹੁੰਦਾ, ਉਹ ਵੀ ਇਨਸਾਨ ਨੂੰ ਮੁਹਤਾਤ ਕਰ ਦਿੰਦਾ ਹੈ। ਤਾਂ ਮੇਰੀ ਜ਼ਿੰਦਗੀ ਬੜੀ ਮੁਹਤਾਤ ਗੁਜ਼ਰੀ ਹੈ। ਸਿਆਸਤ 'ਚ ਆਉਣ ਦਾ ਕੀ ਖਿਆਲ ਆਇਆ? ਤੁਸੀਂ ਮਕੈਨੀਕਲ ਇੰਜੀਨੀਅਰਿੰਗ ਕੀਤੀ ਅਤੇ ਉਸ ਤੋਂ ਬਾਅਦ ਤੁਸੀਂ ਇਸਲਾਮੀ ਜਮੀਅਤ ਤੁਲਬਾ 'ਚ ਚਲੇ ਗਏ?
ਅਸਲ 'ਚ ਮੇਰੀ ਜਿਹੜੀ ਸਿਆਸਤ ਸੀ ਨਾ ਉਹ ਇਹ ਹੋਇਆ ਕਿ ਮੈਂ ਇੰਜੀਨੀਅਰਿੰਗ ਵਿੱਚ ਅਪਲਾਈ ਕੀਤਾ ਜੀ। ਅਤੇ ਮੇਰਾ ਐਡਮਿਸ਼ਨ ਹੋ ਗਿਆ ਪਿਸ਼ਾਵਰ ਵਿੱਚ। ਅੱਛਾ ਜੀ। ਠੀਕ ਹੈ, ਮੈਂ ਪਿਸ਼ਾਵਰ ਚਲਾ ਗਿਆ। ਉੱਥੇ ਜਾ ਕੇ ਮੈਂ ਇਸਲਾਮੀ ਜਮੀਅਤ ਤਲਬਾ ਵਿੱਚ ਜੁਆਇਨ ਕਰ ਲਈ। ਫਿਰ ਤੁਸੀਂ ਨਾਜ਼ਮ ਵੀ ਰਹੇ, KPK ਦੇ ਵੀ ਨਾਜ਼ਮ ਰਹੇ, ਪੰਜਾਬ ਦੇ ਵੀ ਨਾਜ਼ਮ ਰਹੇ। ਬਣ ਗਿਆ, ਉਹ ਮੁਖਤਲਿਫ ਨਿਜ਼ਾਮਤਾਂ ਵੇਖ ਲਈਆਂ ਅਤੇ ਉਹ ਨਾਜ਼ਮ ਸਾਹਿਬ ਤੇ ਵੱਡੀ ਚੀਜ਼ ਬਣ ਜਾਂਦੇ ਨੇ। ਲੇਕਿਨ ਉਸ ਦੌਰਾਨ ਇਹ 'ਚ ਇੱਕ ਹੋਰ ਡਿਵੈਲਪਮੈਂਟ ਹੋਈ ਕਿ ਅਫਗਾਨਿਸਤਾਨ ਦਾ ਸਾਰਾ ਜਿਹੜਾ ਇਹ ਸੀ ਨਾ ਰਸ਼ੀਅਨ ਆਕੂਪੇਸ਼ਨ ਦਾ ਪੀਰੀਅਡ, ਉਹ ਸ਼ੁਰੂ ਹੋ ਗਿਆ ਜੀ। ਅਤੇ ਉਹਦੀ ਵਜ੍ਹਾ ਨਾਲ ਉਸ ਪਾਸੇ ਮੇਰੀ ਬਹੁਤ ਇਨਵੋਲਵਮੈਂਟ ਹੋ ਗਈ, ਕਿਉਂਕਿ ਉਹ ਸਾਰੇ ਲੀਡਰ ਆ ਗਏ ਸੀ ਪਿਸ਼ਾਵਰ। ਪੂਰੀ ਦੁਨੀਆ ਦੀ ਦਹਿਸ਼ਤ ਵਹਿਸ਼ਤ ਸਾਰੀ ਪਿਸ਼ਾਵਰ ਵਿੱਚ ਇਕੱਠੀ ਹੋ ਗਈ ਸੀ। ਅਸੀਂ ਵੀ ਉੱਥੇ ਸੀ ਅਤੇ ਅਸੀਂ ਉਹਨਾਂ ਦੇ ਹੋਸਟ ਵੀ ਸੀ, ਉਹਨਾਂ ਦੇ ਦੋਸਤ ਵੀ ਸੀ, ਉਹਨਾਂ ਦੇ ਨਾਲ ਵੀ ਆਉਂਦੇ ਸੀ। ਅਤੇ ਜਿਤਨੇ ਵੀ ਅਫਗਾਨ ਲੀਡਰ ਨੇ ਉਹਨਾਂ ਸਾਰਿਆਂ ਨਾਲ ਮਤਲਬ ਮੇਰਾ ਤੁਹਾਡੀ ਬਹੁਤ ਜ਼ਿਆਦਾ ਕਰੀਬੀ ਸ਼ਨਾਸਾਈ ਰਹੀ ਹੈ। ਸ਼ਨਾਸਾਈ ਨਹੀਂ, ਤਾਲੁਕ ਰਿਹਾ ਹੈ, ਬਲਕਿ ਘਰ ਇਸ ਘਰ 'ਚ ਵੀ ਸਭ ਆਉਂਦੇ ਰਹੇ ਨੇ। ਤੁਸੀਂ ਗੁਲਬਦੀਨ ਹਿਕਮਤਯਾਰ ਦੇ ਨਾਲ ਚਲੇ ਗਏ ਅਫਗਾਨਿਸਤਾਨ, ਉੱਥੇ ਬਕਾਇਦਾ ਟ੍ਰੇਨਿੰਗ ਵੀ ਲਈ, ਅਤੇ ਕੀ ਜਹਾਦ ਕਰਨ ਚਲੇ ਗਏ ਸੋ ਤੁਸੀਂ? ਮੈਂ ਗਿਆ ਨਹੀਂ ਸੀ, ਮੈਂ ਤਾਂ ਰਹਿੰਦਾ ਹੀ ਉੱਥੇ ਸੀ, ਮੈਂ ਆਉਂਦਾ ਜਾਂਦਾ ਰਹਿੰਦਾ ਸੀ ਨਾ। ਮਤਲਬ ਅਸੀਂ ਜਦੋਂ 79 ਵਿੱਚ ਰਸ਼ੀਆ ਜਦੋਂ ਆਇਆ ਅਫਗਾਨਿਸਤਾਨ ਵਿੱਚ, ਉਸ ਤੋਂ ਪਹਿਲੇ ਤੋਂ ਫਿਰ ਉੱਥੋਂ ਅਫਗਾਨਿਸਤਾਨ ਤੋਂ ਲੋਕ ਆ ਗਏ ਸੀ ਪਿਸ਼ਾਵਰ, ਠੀਕ ਹੈ ਨਾ ਜੀ। ਫਿਰ ਅਸੀਂ ਵੀ ਉਹਨਾਂ ਨਾਲ ਟ੍ਰੇਨਿੰਗਾਂ ਵਗੈਰਾ ਕੀਤੀਆਂ, ਉੱਥੇ ਗਏ ਅੰਦਰ ਫਿਰਦੇ ਰਹੇ, ਪੈਦਲ ਟੁਰਦੇ ਫਿਰਦੇ ਰਹੇ, ਠੀਕ ਹੈ ਜੀ। ਇਹ ਸਾਰੇ ਅਰਸੇ 'ਚ ਅਸੀਂ ਤਾਂ ਮਤਲਬ ਅਫਗਾਨਾਂ ਦਾ ਔਰ ਆਪਣਾ ਦਿਫਾ ਕਰ ਰਹੇ ਸੀ। ਜਿਹੜਾ ਇੱਕ ਕੌਨਸੈਪਟ ਸੀ ਕਿ ਜੀ ਉਹ ਮਤਲਬ ਰਸ਼ੀਆ ਆ ਜਾਏਗਾ ਔਰ ਗਰਮ ਪਾਣੀ ਤੱਕ ਪਹੁੰਚ ਜਾਏਗਾ, ਆਲ ਦੈਟ ਪਤਾ ਨਹੀਂ ਹੋਣਾ ਸੀ ਨਹੀਂ ਹੋਣਾ ਸੀ, ਲੇਕਿਨ ਬਾਹਰ ਸਾਨੂੰ ਯਕੀਨ ਸੀ। ਅਤੇ ਅਸੀਂ ਉਹਦੇ ਮੁਕਾਬਲੇ ਵਿੱਚ ਇੱਕ ਜਿਹਾਦ ਕਰ ਰਹੇ ਸੀ, ਜਿਸ ਜਿਹਾਦ ਦੇ ਨਤੀਜੇ ਵਿੱਚ ਇੱਥੇ ਤਬਦੀਲੀ ਆਉਣੀ ਸੀ, ਠੀਕ ਹੈ ਜੀ। ਉੱਥੇ ਵੀ ਤਬਦੀਲੀ ਆਉਣੀ ਸੀ। ਉਸ ਹਿਸਾਬ ਨਾਲ ਜਜ਼ਬਾ ਸੀ ਔਰ ਜਜ਼ਬੇ ਦੇ ਤਹਿਤ ਅਸੀਂ ਲੱਗੇ ਫਿਰਦੇ ਸੀ। ਨਾ ਦਿਨ ਨਾ ਪਤਾ ਚੱਲਦਾ ਸੀ, ਨਾ ਰਾਤ ਪਤਾ ਚੱਲਦੀ ਸੀ। ਅਤੇ ਇਹ ਜਿੰਨੇ ਲੀਡਰ ਹਿਕਮਤਯਾਰ ਸਾਹਿਬ ਦੇ ਇਲਾਵਾ ਵੀ ਰੱਬਾਨੀ ਸਾਹਿਬ, ਸਿਆਫ ਸਾਹਿਬ, ਅਹਿਮਦ ਯੂਨਸ ਖਾਲਦ ਸਾਹਿਬ, ਸਾਰਿਆਂ ਨਾਲ ਮੇਰਾ ਬਹੁਤ ਜ਼ਾਤੀ ਇੱਕ ਮਰਾਸਿਮ ਸਨ। ਨਾਜ਼ਰੀਨ, ਮੁਹੰਮਦ ਅਲੀ ਦੁਰਾਨੀ ਸਾਹਿਬ ਦੇ ਨਾਲ ਹੋਣ ਵਾਲੀ ਖੂਬਸੂਰਤ ਗੁਫ਼ਤਗੂ ਅਤੇ ਇਹਨਾਂ ਦੀਆਂ ਪੁਰਾਣੀਆਂ ਯਾਦਾਂ ਤੁਸੀਂ ਸੁਣ ਰਹੇ ਹੋ। ਇਸ ਵੇਲੇ ਵੇਲਾ ਹੋਇਆ ਇੱਕ ਛੋਟੇ ਜਿਹੇ ਬ੍ਰੇਕ ਦਾ, ਅਤੇ ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਇਸ ਵੇਲੇ ਜਿਹੜਾ ਪਾਕਿਸਤਾਨ ਦੇ ਅੰਦਰ ਖਾਸ ਤੌਰ 'ਤੇ ਦਹਿਸ਼ਤਗਰਦੀ ਦਾ ਮਸਲਾ ਬਣਿਆ ਹੈ, ਕਿਆ ਇਹਦੇ 'ਚ ਤੁਸੀਂ ਕੋਈ ਆਪਣਾ ਰੋਲ ਅਦਾ ਕਰ ਸਕਦੇ ਹੋ? ਦੇਖੋ ਜੀ, ਇਹ ਮੈਂ ਤਾਂ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ ਕਿ ਰੀਕਨਸੀਲੀਏਸ਼ਨ ਕੀਤੀ ਜਾਏ, ਠੀਕ ਹੈ ਨਾ ਜੀ। ਅੱਜ ਦੀ ਜਿਹੜੀ ਸੂਰਤ ਹਾਲ ਹੈ ਦਹਿਸ਼ਤਗਰਦੀ ਦੀ ਜਿਹੜੀ ਹੈ, ਇਹਦੇ ਵਿੱਚ ਇਹ ਹੁਣ ਮਾਮਲਾ ਬਹੁਤ ਅੱਗੇ ਆ ਗਿਆ ਨਾ ਜੀ। ਹਾਂ, ਮਤਲਬ ਇਸ ਵੇਲੇ ਦੇ ਜਿਹੜੇ ਦਹਿਸ਼ਤਗਰਦ ਨੇ ਬਹੁਤ, ਇਹਨਾਂ ਦੀ ਤਿੰਨ ਮਤਲਬ ਜਿਹੜੇ ਉਸਤਾਦਾਂ ਦੇ ਉਸਤਾਦ ਸੀ ਉਹ ਵੀ ਸਾਡੇ ਦੋਸਤ ਸਾਹਿਬ ਸਨ। ਲੇਕਿਨ ਮੇਰਾ ਇਹ ਖਿਆਲ ਹੈ ਕਿ ਕਿਸੇ ਵੀ ਜਿਹੜੀ ਟਕਰਾਓ ਦੀ ਕੈਫੀਅਤ ਹੋਵੇ ਜਾਂ ਜੰਗ ਦੀ ਕੈਫੀਅਤ ਹੋਵੇ, ਝਗੜੇ ਦੀ ਕੈਫੀਅਤ ਹੋਵੇ, ਉਹਦਾ ਜਿਹੜਾ ਰਸਤਾ ਹੁੰਦਾ ਹੈ ਉਹ ਤੋਂ ਨਿਕਲਣ ਦਾ, ਉਹ ਕੋਈ ਆਖਰੀ ਰਸਤਾ ਤੇ ਡਾਇਲੋਗ ਹੀ ਹੁੰਦਾ ਹੈ, ਗੱਲਬਾਤ ਹੀ ਹੁੰਦੀ ਹੈ, ਠੀਕ ਹੈ। ਬਿਲਕੁਲ ਜੀ। ਕਮਜ਼ੋਰੀ 'ਤੇ ਖਲੋ ਕੇ ਕੋਈ ਗੱਲਬਾਤ ਨਹੀਂ ਹੋ ਸਕਦੀ, ਮਜ਼ਬੂਤੀ 'ਤੇ ਖਲੋ ਕੇ ਵੀ ਗੱਲਬਾਤ ਹੀ ਹੁੰਦੀ ਹੈ, ਠੀਕ ਹੈ। ਮਤਲਬ ਇੱਕ ਹੁੰਦਾ ਨਾ ਜੀ, ਬੰਦਾ ਕਮਜ਼ੋਰ ਹੈ ਅਤੇ ਗੱਲਬਾਤ ਕਰੇ, ਨਹੀਂ, ਮਜ਼ਬੂਤ ਆਦਮੀ ਵੀ ਉਹੀ ਹੁੰਦਾ ਜਿਹੜਾ ਗੱਲਬਾਤ ਕਰੇ। ਅਤੇ ਅਫਗਾਨਾਂ ਦਾ ਤਾਂ ਇਹ ਰਿਹਾ ਕਿ ਅਫਗਾਨਿਸਤਾਨ ਨੂੰ ਪਹਿਲੇ ਤੋਂ ਸ਼ੁਰੂ ਤੋਂ ਮਤਲਬ ਦਾਊਦ ਦੇ ਜ਼ਮਾਨੇ ਤੋਂ, ਉਸ ਤੋਂ ਜ਼ਾਹਿਰ ਸ਼ਾਹ ਦੇ ਜ਼ਮਾਨੇ 'ਤੇ ਉਸ ਪਾਕਿਸਤਾਨ ਦੇ ਨਾਲ ਇੱਕ ਟਕਰਾਓ ਦੀ ਕੈਫੀਅਤ ਰਹੀ। ਲੇਕਿਨ ਜਦੋਂ ਫਿਰ ਰਸ਼ੀਆ ਆ ਗਿਆ, ਉਸ ਤੋਂ ਬਾਅਦ ਜਿਸ ਤਰ੍ਹਾਂ ਪਾਕਿਸਤਾਨ ਨੇ ਉਹਨਾਂ ਦੀ ਹੈਲਪ ਕੀਤੀ, ਅਤੇ ਸਾਨੂੰ ਇੱਕ ਉੱਥੇ ਸਾਡੇ ਰੂਟਸ ਡਿਵੈਲਪ ਹੋ ਗਏ, ਉੱਥੋਂ ਦੇ ਹਿਸਟੋਰਿਕ ਔਰ ਟਰਾਈਬਲ ਰੂਟਸ ਤੇ ਪਹਿਲੇ ਤੋਂ ਸਨ, ਹੁਣ ਇੱਕ ਪਰਸਨਲ ਰਿਲੇਸ਼ਨ ਦੇ ਰੂਟਸ ਵੀ ਪੈਦਾ ਹੋ ਗਏ। ਔਰ ਇਹਦੇ ਵਜ੍ਹਾ ਨਾਲ ਅਸੀਂ ਬੜੀ ਨੀਅਰ ਪਾਸ ਤੱਕਰ ਅਸੀਂ ਹਮੇਸ਼ਾ ਅਫਗਾਨਾਂ ਦੇ ਉਹ ਰਹੇ ਹਾਂ, ਨੁਮਾਇੰਦੇ ਹੀ ਰਹੇ ਹਾਂ। ਅਸੀਂ ਉਹਨਾਂ ਨੂੰ ਹਮੇਸ਼ਾ ਦੁਨੀਆ ਵਿੱਚ ਮੁਤਾਰਿਫ ਕਰਾਇਆ। ਜੀ ਬਿਲਕੁਲ। ਲੇਕਿਨ ਅੱਜ ਬੜੀ ਤਕਲੀਫ ਹੁੰਦੀ ਹੈ ਜਦੋਂ ਅਸੀਂ ਵੇਖਦੇ ਹਾਂ ਕਿ ਹੋਰ ਕੋਈ ਆ ਕੇ ਸਾਨੂੰ ਅਫਗਾਨਾਂ ਨਾਲ ਗੱਲ ਕਰਵਾਏ,
ਇਹ ਮੇਰੇ ਖਿਆਲ ਵਿੱਚ ਇਹ ਸਾਡੀ ਤੁਸੀਂ ਸਮਝਦੇ ਹੋ ਕਿ ਜਿਹੜਾ ਮੌਜੂਦਾ ਇਹਦਾ ਜਿਹੜਾ ਦਹਿਸ਼ਤਗਰਦੀ ਦਾ ਮਾਮਲਾ ਹੈ ਇਹਨੂੰ ਵੀ ਗੱਲਬਾਤ ਦੇ ਜ਼ਰੀਏ ਹੀ ਦੇਖੋ ਜੀ, ਦਹਿਸ਼ਤਗਰਦੀ ਦਾ ਕੋਈ ਜਵਾਬ ਨਹੀਂ ਹੈ। ਇਸ ਦਹਿਸ਼ਤਗਰਦੀ ਦੇ ਅੰਦਰ ਯਕੀਨਨ ਕੋਤਾਹੀਆਂ ਨੇ, ਠੀਕ ਹੈ ਜੀ। ਉਸ ਪਾਸੇ ਦੀ ਇਹ ਕੋਤਾਹੀ ਹੈ ਕਿ ਸ਼ਾਇਦ ਉਹ ਬੈਕ ਕਰ ਰਹੇ ਹੋਣਗੇ ਉਹਨਾਂ ਦੇ ਅੰਦਰੋਂ ਕੋਈ ਲੋਕ। ਸਾਡੇ ਤਰਫ ਇਹ ਕੋਤਾਹੀ ਹੈ ਕਿ ਸਾਡੇ ਅੰਦਰ ਕੁਝ ਕਮਜ਼ੋਰੀਆਂ ਨੇ, ਠੀਕ ਹੈ ਨਾ ਜੀ, ਜਿਹੜੀ ਉਹਨਾਂ ਨੂੰ ਵੈਲਕਮ ਵੀ ਕਰ ਰਹੀਆਂ ਨੇ। ਮਤਲਬ ਇਹ ਹੈ ਕਿ ਨਾ ਕੋਈ ਮੁਕੰਮਲ ਬੁਰਾ ਹੁੰਦਾ ਹੈ ਅਤੇ ਨਾ ਕੋਈ ਮੁਕੰਮਲ ਚੰਗਾ ਹੁੰਦਾ ਹੈ। ਅਸਲ ਗੱਲ ਤਾਂ ਇਹ ਹੁੰਦੀ ਹੈ ਕਿ ਜਦੋਂ ਕਿਸੇ ਇਸ਼ੂ ਨੂੰ ਰਿਜ਼ੋਲਵ ਕਰਨਾ ਹੋਵੇ ਤਾਂ ਕਾਮਨ ਗਰਾਊਂਡਸ ਲੱਭਣੇ ਪੈਂਦੇ ਨੇ। ਅੱਲਾਹ ਦੇ ਰਸੂਲ ਸੱਲੱਲਾਹੁ अलैहि वसल्लम ने कह रहे हैं कि दुश्मन से भी बात वहाँ से ਉੱਥੋਂ ਸ਼ੁਰੂ ਕਰੋ ਜਿੱਥੇ ਕਾਮਨੈਲਿਟੀਜ਼ ਹੋਣ। ਕਾਫਰਾਂ ਨਾਲ ਵੀ ਮਤਲਬ ਟੱਕਰ ਨਾ ਮਾਰੋ, ਗੱਲ ਕਰੋ। ਮੇਰੀ ਤਾਂ ਇਹੀ ਹੈ ਕਿ ਸਾਨੂੰ ਜ਼ਬਾਨ ਨਰਮ ਰੱਖਣੀ ਚਾਹੀਦੀ ਹੈ, ਸਾਨੂੰ ਡਾਇਲੋਗ ਦਾ ਦਰਵਾਜ਼ਾ ਬੰਦ ਨਹੀਂ ਕਰਨਾ ਚਾਹੀਦਾ। ਅਸੀਂ ਇੰਟੈਂਸ਼ਨਸ ਦਾ ਐਲਾਨ ਨਾ ਕਰੀਏ, ਅਸੀਂ ਇਕਦਾਮਾਤ ਕਰੀਏ। ਬਿਲਕੁਲ ਸਹੀ। ਔਰ ਇਸ ਚੀਜ਼ਾਂ ਨੂੰ ਇਫੈਕਟਿਵਲੀ ਕੰਟਰੋਲ ਕਰੀਏ। ਅੱਛਾ ਸਰ, ਤੁਸੀਂ ਪਾਸਬਾਨ ਬਣਾਈ ਤੇ ਜਿਹਦਾ ਬੁਨਿਆਦੀ ਮਕਸਦ ਇਹ ਸੀ ਕਿ ਜ਼ੁਲਮ, ਜ਼ਿਆਦਤੀ ਤੇ ਅਥਾਰਟੀ ਦੇ ਖਿਲਾਫ ਆਵਾਜ਼ ਚੁੱਕਣੀ, ਤੇ ਬਾਅਦ 'ਚ ਫਿਰ ਉਸ ਤੰਜ਼ੀਮ ਦਾ ਕੀ ਬਣਿਆ ਸਰ? ਇੱਕ ਸੋਸ਼ੋ ਪੋਲੀਟੀਕਲ ਆਰਗੇਨਾਈਜੇਸ਼ਨ ਬਣਾਈ ਅਸੀਂ ਪਾਸਬਾਨ ਦੇ ਨਾਂ 'ਤੇ, ਜਿਹੜੀ ਕਿ ਮਜ਼ਲੂਮ ਦੇ ਨਾਲ ਖਲੋਂਦੀ ਸੀ। ਸਹੀ। ਉਥੀ ਤੇ ਉਹ ਮਤਲਬ ਉਹਦਾ ਐਂਗਲ ਤੇ ਸਿਆਸੀ ਹੈ। ਮਜ਼ਲੂਮ ਨਾਲ ਖਲੋਣਾ ਜਿਹੜਾ ਹੈ ਉਹ ਬੜਾ ਇੱਕ ਮਤਲਬ ਤਾਕਤਵਰ ਕੰਮ ਹੈ। ਜੀ ਜੀ। ਅਤੇ ਉਸ ਵੇਲੇ ਨਾ ਤੁਹਾਡੇ ਟੀਵੀ ਸਨ, ਨਾ ਤੁਹਾਡੇ ਸੋਸ਼ਲ ਮੀਡੀਆ ਸੀ, ਬਸ ਇੱਕ ਅਖਬਾਰ ਹੁੰਦਾ ਸੀ ਜਿਹਦੇ ਵਿੱਚ ਇੱਕ ਕਾਲਮ ਦੀ, ਇੱਕ ਲਾਈਨ ਦੀ ਖਬਰ ਵੀ ਬੜੀ ਗੱਲ ਹੁੰਦੀ ਸੀ। ਬਿਲਕੁਲ। ਅਤੇ ਅਸੀਂ ਉਸ ਵੇਲੇ ਪਾਸਬਾਨ ਬਣਾਈ, ਔਰ ਪਾਸਬਾਨ ਦਾ ਕੌਨਸੈਪਟ ਇਹ ਸੀ ਕਿ ਕਾਨੂੰਨ ਨੂੰ ਹੱਥ ਵਿੱਚ ਲਿੱਤੇ ਬਗੈਰ, ਕਾਰੇ ਸਰਕਾਰ ਵਿੱਚ ਮਦਾਖਲਤ ਕੀਤੇ ਬਗੈਰ ਮਜ਼ਲੂਮ ਦੇ ਨਾਲ ਖਲੋਣਾ। ਇਹ ਮੈਂ ਅੱਜ ਕੱਲ੍ਹ ਇਹ ਗੱਲ ਇਸ ਲਈ ਕਰ ਰਿਹਾ ਕਿ ਸਾਡੇ ਸਿਆਸਤਦਾਨਾਂ ਨੂੰ ਵੀ ਇਹ ਸਬਕ ਭੁੱਲ ਗਿਆ ਹੈ ਕਿ ਬਈ ਕਾਨੂੰਨ ਹੱਥ 'ਚ ਲੈਣਾ ਆਵਾਮ ਦਾ, ਸਿਆਸਤਦਾਨਾਂ ਦਾ ਕੰਮ ਨਹੀਂ ਹੁੰਦਾ। ਔਰ ਕਾਰੇ ਸਰਕਾਰ ਵਿੱਚ ਮਦਾਖਲਤ ਕਰਨਾ, ਇਹ ਰੀਸੈਂਟ ਜਿਹੜਾ ਪਾਸਟ ਗੁਜ਼ਰਿਆ, ਅਸੀਂ ਇਹ ਧਰਨੇ ਔਰ ਇਹ ਜਿਹੜਾ ਮਤਲਬ ਕਾਨੂੰਨ ਨੂੰ ਤੋੜਨ ਦੀ ਜਿਹੜੀ ਹੈਸੀਅਤ ਸੀ, ਇਹ ਸਾਡੇ ਉਹਦੇ ਵਿੱਚ ਨਹੀਂ ਸੀ। ਸਹੀ ਹੈ। ਇਸ ਲਈ ਨਾ ਅਸੀਂ ਕਦੀ ਫੜੇ ਗਏ ਅਤੇ ਨਾ ਸਾਡੇ ਉੱਤੇ ਕਦੀ ਕੋਈ ਹੱਥ ਚੁੱਕ ਸਕਿਆ। ਸਾਡਾ ਕੌਨਸੈਪਟ ਇਹ ਸੀ ਕਿ ਮਜ਼ਲੂਮ ਨਾਲ ਜਾ ਕੇ ਖਲੋ ਜਾਓ, ਉਹਦੀ ਆਵਾਜ਼ ਨੂੰ ਉੱਤੇ ਕਰੋ, ਅਬਲਾਗ ਕਰੋ, ਉਹਦੇ ਨਾਲ ਪ੍ਰੋਟੈਸਟ ਕਰੋ। ਕਾਨੂੰਨ ਦੀ ਮਤਲਬ ਅਗਰ 144 ਵੀ ਲੱਗ ਜਾਂਦਾ ਸੀ ਨਾ, ਤਾਂ ਅਸੀਂ ਦੋ ਬੰਦੇ ਟੁੱਟਣਾ ਸ਼ੁਰੂ ਕਰ ਦਿੰਦੇ ਸੀ ਬਲੈਕ ਕਾਰਡ ਚੁੱਕ ਕੇ। ਉਹਦੇ ਤੋਂ ਕੋਈ ਨਹੀਂ ਰੋਕ ਸਕਦਾ। ਕਿਸੇ ਥਾਣੇ ਨੇ ਉਹਨੂੰ ਜਲਾਇਆ, ਕਿਸੇ ਨੇ ਨਹੀਂ ਕੀਤਾ। ਲੇਕਿਨ ਉਹ ਇਤਨੀ ਵੱਡੀ ਤਾਕਤ ਬਣ ਗਈ ਕਿ ਜਦੋਂ ਉਹ ਕੋਈ ਮਜ਼ਲੂਮ ਜਿਹੜਾ ਸੀ ਉਹ ਉਹਦੇ ਖਿਲਾਫ ਕੋਈ ਤਾਕਤਵਰ ਅਗਰੈਸ਼ਨ ਕਰਦਾ ਸੀ ਔਰ ਅਸੀਂ ਮਜ਼ਲੂਮ ਦੇ ਪਿੱਛੇ ਖਲੋ ਜਾਂਦੇ ਸੀ ਜਾ ਕੇ, ਅਤੇ ਫਿਰ ਉਹ ਤਾਕਤਵਰ ਕਮਜ਼ੋਰ ਹੋ ਜਾਂਦਾ ਸੀ, ਮਜ਼ਲੂਮ ਤਾਕਤਵਰ ਹੋ ਜਾਂਦਾ। ਔਰ ਦੂਜੀ ਗੱਲ ਇਹ ਸੀ ਕਿ ਸਾਨੂੰ ਕੁਝ ਕਰ ਨਹੀਂ ਸਕਦੇ ਸੀ, ਕੋਈ ਕਾਨੂੰਨ ਤੇ ਤੋੜ ਨਹੀਂ ਰਹੇ ਹੁੰਦੇ ਸੀ। ਫਿਰ ਅਸੀਂ ਅਖਬਾਰਾਂ 'ਚ ਖਬਰ ਵੀ ਲਵਾ ਲੈਂਦੇ ਸੀ, ਉਹ ਫਿਰ ਉਹਨਾਂ ਨੂੰ ਵਕਤ ਪੈ ਜਾਂਦਾ ਸੀ ਤਾਰਿਆਂ ਨੂੰ, ਅਤੇ ਫਿਰ ਉਹ ਆ ਕੇ ਮਜ਼ਲੂਮ ਦੇ ਕੋਲ ਪਹੁੰਚ ਜਾਂਦੇ ਸੀ ਕਿ ਜੀ ਸੁਲਹ ਸਫਾਈ ਕਰ ਲਈ। ਇਸ ਤੰਜ਼ੀਮ ਦਾ ਬਾਅਦ 'ਚ ਕੀ ਬਣਿਆ? ਇਹਦੇ ਸਰਪ੍ਰਸਤ ਸਨ ਕਾਜ਼ੀ ਹੁਸੈਨ ਅਹਿਮਦ ਸਾਹਿਬ, ਉਹ ਵੀ ਛੱਡ ਕੇ ਚਲੇ ਗਏ ਬਾਅਦ 'ਚੋਂ। ਹਾਂ, ਕਾਜ਼ੀ ਸਾਹਿਬ ਅਸਲ ਵਿੱਚ ਜਦੋਂ ਹੋਇਆ ਉਸ ਤੋਂ ਬਾਅਦ ਫਿਰ ਕਾਜ਼ੀ ਸਾਹਿਬ ਨੂੰ ਜਮਾਤ ਨੇ ਉਹਨਾਂ ਨੂੰ ਰੋਕ ਦਿੱਤਾ ਕਿ ਤੁਸੀਂ ਇਸ ਆਰਗੇਨਾਈਜੇਸ਼ਨ ਨੂੰ ਖਤਮ ਉਹਨਾਂ ਨੇ ਕਰ ਦਿੱਤਾ ਆਪਣੀ ਤਰਫ। ਅਤੇ ਮੈਨੂੰ ਕਾਜ਼ੀ ਸਾਹਿਬ ਨੇ ਕਿਹਾ ਕਿ ਵੀ ਤੂੰ ਜਮਾਤ ਇਸਲਾਮੀ 'ਚ ਆ ਜਾ, ਮੇਰੇ ਨਾਲ ਆ ਜਾ। ਬੜੀ ਅੱਛੀ ਉਹਨਾਂ ਨੇ ਹੈਸੀਅਤ ਵੀ ਆਫਰ ਕੀਤੀ। ਅਤੇ ਮੈਂ ਉਹਨਾਂ ਨੇ ਕਿਹਾ ਜੀ ਕਿ ਮੈਂ ਕੋਈ ਅਹੁਦਾ ਨਹੀਂ ਲਵਾਂਗਾ, ਮੈਂ ਜਿਹੜਾ ਕੰਮ ਕਰਨਾ ਹੈ ਇਹੀ ਕਰਦਾ ਰਹਾਂਗਾ। ਫਿਰ ਅਸੀਂ ਆਪਣੇ ਤੌਰ 'ਤੇ ਕਰਦੇ ਰਹੇ। ਬਾਅਦ 'ਚ ਸੁਣਿਆ ਤੁਸੀਂ ਉਹ ਪਾਸਬਾਨ ਨੂੰ PTI ਦੇ ਹਵਾਲੇ ਕਰ ਦਿੱਤਾ। ਨਹੀਂ, ਪਾਸਬਾਨ ਦੇਖੋ ਅਸੀਂ ਕਿੰਨੇ ਪ੍ਰੋਗਰਾਮ ਕੀਤੇ ਇੱਥੇ। ਮੈਂ ਪਾਕਿਸਤਾਨ ਵਿੱਚ ਪਹਿਲੀ ਵਾਰ ਜਿਹੜਾ ਹੈ ਉਹ ਸ਼ਾਦੀ ਦਰਬਾਰ ਦਾ, ਇਹ ਇਜਤਮਾਹੀ ਸ਼ਾਦੀਆਂ ਦਾ ਜਿਹੜਾ ਪਾਕਿਸਤਾਨ ਵਿੱਚ ਤਸੱਵੁਰ ਹੈ, ਇਹ ਪਾਸਬਾਨ ਦੇ ਪਲੇਟਫਾਰਮ 'ਤੇ ਅਸੀਂ ਕੀਤਾ। ਫਿਰ ਰੋਜ਼ਗਾਰ ਬਾਜ਼ਾਰ ਲਾਏ, ਮਲਿਕ ਮਿਰਾਜ ਖਾਲਿਦ ਸਾਹਿਬ, ਅਸੀਂ ਲੋਕਾਂ ਨੂੰ ਰੋਜ਼ਗਾਰ ਦੇ ਜ਼ਰੀਏ, ਅੱਜ ਕੱਲ੍ਹ ਜਿਤਨੀ ਰੋਜ਼ਗਾਰ ਦੀਆਂ ਸਕੀਮਾਂ ਨੇ ਉੱਥੋਂ ਸ਼ੁਰੂ ਹੋਈ। ਸ਼ਾਦੀਆਂ ਦੇ ਇਜਤਮਾਹੀ ਦਾ ਜਿੰਨਾ, ਔਰ ਇਜਤਮਾਹੀ ਦਾ ਜਿਹੜਾ ਲਾਹੌਰ ਦਾ ਪ੍ਰੋਗਰਾਮ ਸੀ, ਇਹਦੇ ਵਿੱਚ ਅੱਲਾ ਮਗਫਰਤ ਕਰੇ ਬੀਬੀ ਬੇਨਜ਼ੀਰ ਸਾਹਿਬਾ, ਉਹ ਆਪ ਤਸ਼ਰੀਫ ਲੈ ਕੇ ਆਈਆਂ ਸਨ। ਔਰ ਅਸੀਂ ਹੈਰਾਨ ਸੀ, ਸਾਰਾ ਮੀਡੀਆ ਵੀ, ਦੁਨੀਆ ਕਿ ਬਈ ਕੋਈ ਵੀ ਨਹੀਂ ਇਹਨਾਂ ਦਾ ਮਤਲਬ ਪਤਾ ਹੀ ਕੋਈ ਨਹੀਂ। ਔਰ ਫਿਰ ਮੈਂ ਇੱਥੇ ਇਸਲਾਮ ਲਾਹੌਰ ਵਿੱਚ ਸੈਮੀਨਾਰ ਕਰਾਏ ਜਿਹਦੇ ਵਿੱਚ GS ਸਿੰਧ ਨੂੰ ਲੈ ਕੇ ਆਇਆ, ਇਮਰਾਨ ਖਾਨ ਸਾਹਿਬ ਨੂੰ ਲੈ ਕੇ ਆਇਆ, ਬਾਕੀ ਵੀ ਸਾਰੇ ਪਾਕਿਸਤਾਨ ਦੇ ਜਿਤਨੇ ਵੀ। ਅਤੇ ਅਸੀਂ ਬਹੁਤ ਰੀਕਨਸੀਲੀਏਸ਼ਨ
ਔਰ ਕੌਮੀ ਇਸ਼ੂਜ਼ ਦੇ ਉੱਤੇ ਇਹ ਤੁਹਾਨੂੰ ਪਤਾ ਹੈ ਪਾਕਿਸਤਾਨ ਵਿੱਚ ਐਕਸਪਾਇਰੀ ਡੇਟ ਨਹੀਂ ਹੁੰਦੀ ਸੀ ਕਿਸੇ ਚੀਜ਼ ਦੇ ਉੱਤੇ। ਅਸੀਂ ਉਸ ਪਲੇਟਫਾਰਮ ਤੋਂ ਇਸ ਚੀਜ਼ ਨੂੰ ਚੁੱਕਿਆ ਔਰ ਅੱਜ ਉਹਦੇ ਉੱਤੇ ਵੀ ਸਾਬੁਣ ਦੇ ਉੱਤੇ ਵੀ ਐਕਸਪਾਇਰੀ ਡੇਟ ਲਿਖੀ ਹੁੰਦੀ, ਪਹਿਲੇ ਕਿਸੇ ਚੀਜ਼ 'ਤੇ ਦੁੱਧ 'ਤੇ ਘੀ 'ਤੇ ਨਹੀਂ ਹੁੰਦੀ ਸੀ। ਉਹ ਵੀ ਸਾਰੀ ਚੀਜ਼ ਉੱਥੋਂ ਅਸੀਂ ਚੁੱਕੀ। ਫਿਰ ਇਹ ਹੋਇਆ ਕਿ ਖਾਨ ਸਾਹਿਬ ਨੂੰ ਜਦੋਂ ਵਰਲਡ ਕੱਪ ਜਿੱਤ ਕੇ ਆਏ ਤੇ ਮੇਰਾ ਇਹ ਖਿਆਲ ਸੀ ਕਿ ਖਾਨ ਸਾਹਿਬ ਦਾ ਕ੍ਰਿਜ਼ਮਾ ਬਹੁਤ ਹੈ, ਪਬਲਿਕ ਉਹਨਾਂ ਨੂੰ ਕਾਫੀ ਜ਼ਿਆਦਾ ਉਹ ਕਰਦੀ ਹੈ। ਅਤੇ ਮੈਂ ਉਹਨਾਂ ਨਾਲ ਗੱਲ ਕੀਤੀ ਅਤੇ ਉਹ ਉਮਰ ਫਾਰੂਕ ਮੇਰੇ ਦੋਸਤ ਨੇ, ਗੋਲਡੀ, ਇਮਰਾਨ ਦੇ ਵੀ ਕਾਮਨ ਬਹੁਤ ਕਰੀਬੀ, ਹਾਂ ਸਾਡੇ ਮੇਰੇ ਵੀ ਬਹੁਤ ਹੀ ਕਰੀਬੀ ਘਰ ਦੇ ਬੰਦੇ ਸਨ। ਅਤੇ ਅਸੀਂ ਜਨਾਬ ਫਿਰ ਮੈਂ ਕਿਹਾ ਯਾਰ ਇਹਨੂੰ ਇਮਰਾਨ ਨੂੰ ਸਿਆਸਤ ਵਿੱਚ ਲਿਆਉਂਦੇ, ਹੁਣ ਇਹ ਕ੍ਰਿਕਟ ਤੋਂ ਤਾਂ ਫਾਰਿਗ ਹੋ ਜਾਏਗਾ। ਅਤੇ ਉਹਨੇ ਕਿਹਾ ਚਲੋ ਫਿਰ ਇੱਥੇ ਆਇਆ, ਅਸੀਂ ਗੱਪਸ਼ਪ ਲਾਈ, ਮੈਂ ਹੋਰ ਲੋਕਾਂ ਨਾਲ ਕਾਇਦ ਸਾਹਿਬ ਨਾਲ ਮਿਲਾਇਆ, ਹੋਰਾਂ ਨਾਲ ਮਿਲਾਇਆ, ਜਿਤਨੇ ਵੀ ਜਰਨਲਿਸਟ ਮਿਲੇ ਨੇ ਇਮਰਾਨ ਨੂੰ ਮੈਜੋਰਿਟੀ ਮੇਰੇ ਤਵਸਤ ਨਾਲ ਸਭ ਦੋਸਤ ਮਿਲੇ ਨੇ, ਜਾਵੇਦ ਸਾਹਿਬ ਨਾਲ ਮਿਲੇ, ਸਾਰਿਆਂ ਨਾਲ ਉਹਨਾਂ ਨੂੰ ਮੈਂ ਮਿਲਾਇਆ। ਅਤੇ ਫਿਰ ਜਨਾਬ ਉਹ ਇਮਰਾਨ ਨੂੰ मैं किया भी तुसी, उन्होंने कहा नहीं मैं तो नहीं आता सियासत में, मुझे पहले अस्पताल मुकम्मल करना। मैंने कहा तो कहने जब अस्पताल मुकम्मल होगा उसके बाद मैं फिर सोचूंगा ना। सही। मैं कहा की मसला है अस्पताल, उन्होंने कहा यार 10 करोड़ शॉर्टफॉल है और मैं पैसे मांग मांग के थक गया हूँ पैसे वालों से। हकीकत भी थी और जगह गया बेचारा, अपना भी उन्हें बहुत कुछ दे दिता सब कुछ ना। तो फिर ये होया कि मैं क्या तू अब इंज करो तुसी कि हुण आवाम को जाओ। वो कैसे? तो मैं एक फिर उन्होंने मॉडल बना के दिता कि इस तरीके ना। उसने कहा इसमें तो बड़ी मैन पावर की ज़रूरत है। मैंने कहा वो मैं दे दूँगा। तो मैं पासबान, हाँ मैं पासबान की पूरी तंजीम जी सी वो इमरान के नाल कर दी। तो फिर जनाब वो जो जिथे जाता सी ਉੱਥੇ ਨੋਟ ਵੀ ਡਿੱਗਦੇ ਸਨ ਤੇ ਆਵਾਮ ਵੀ ਉਹਦੇ ਉੱਤੇ ਡਿੱਗਦੇ ਸਨ। ਉਹਦੀ ਆਪਣੀ ਕਿਸਮਤ ਹੈ। ਠੀਕ ਹੈ ਨਾ ਜੀ, ਪ੍ਰਾਪਰਟੀਆਂ ਲੋਕ ਦੇ ਰਹੇ ਨੇ, ਮਤਲਬ 10 ਕਰੋੜ ਤੋਂ ਵੀ ਕਿੱਥੇ ਜ਼ਿਆਦਾ ਉਹਨੂੰ। ਬਿਲਕੁਲ ਸਹੀ ਫੰਡ ਜਨਰੇਸ਼ਨ ਹੋ ਗਈ। ਅਤੇ ਇਹ ਜਿਹੜਾ ਸਾਰਾ ਪ੍ਰੋਸੈਸ ਸੀ ਇਹਦੇ ਵਿੱਚ ਮੇਰਾ ਬੜਾ ਕਰੀਬੀ ਸਾਡਾ ਤਾਲੁਕ ਆਪਣਾ ਬਣੀ, ਜਿੱਥੇ ਕੋਈ ਖਾਸ ਮੈਂ ਕਦੀ ਉਹ ਨਹੀਂ ਕੀਤਾ, ਪ੍ਰੋਜੈਕਸ਼ਨ ਦਾ ਮੇਰਾ ਇਸ਼ੂ ਨਹੀਂ ਸੀ, ਲੇਕਿਨ ਮੇਰੀ ਪੂਰੀ ਟੀਮ ਜਿਹੜੀ ਸੀ ਉਹ ਇਹਦੇ ਨਾਲ ਮਿਲ ਗਈ। ਨਾਲ ਨਹੀਂ ਮਿਲੀ, ਨਹੀਂ ਉਹਦੇ ਨਾਲ ਟੁਰਦੀ ਸੀ। ਹਾਂ ਠੀਕ ਹੈ। ਉਸ ਵੇਲੇ ਤੀਕਰ ਤੇ ਉਹ ਨਹੀਂ ਕੋਈ ਸਿਆਸਤ ਤੇ ਨਹੀਂ ਕਰ ਰਿਹਾ ਸੀ। ਅਲਬੱਤਾ ਜਿੱਥੇ ਜਾਂਦੇ ਸੀ ਲੋਕ ਇਤਨੇ ਇਕੱਠੇ ਹੋ ਜਾਂਦੇ ਸੀ ਕਿ ਫਿਰ ਇੱਕ ਵਾਰੀ ਸ਼ਾਮੀ ਸਾਹਿਬ ਨੇ ਕਾਲਮ ਲਿਖ ਦਿੱਤਾ ਵਜ਼ੀਰ ਆਜ਼ਮ ਇਮਰਾਨ ਖਾਨ ਤੋਂ, ਉੱਥੋਂ ਫਿਰ ਉਹ ਚੀਜ਼ ਚੱਲ ਪਈ। ਅਤੇ ਫਿਰ ਆਖਰੀ ਕਲੋਜ਼ਿੰਗ ਪ੍ਰੋਗਰਾਮ ਹੋਇਆ ਸੀ ਯੌਮ ਆਵਾਮ, ਅਸੀਂ ਨਾਂ ਰੱਖਿਆ ਸੀ ਕਿ ਇੱਥੇ ਫੋਰਟਰੈਸ ਵਿੱਚ ਹਜ਼ਾਰਾਂ ਲੋਕ ਸਨ, ਉਹ ਵੀ ਮੈਂ ਔਰਗਨਾਈਜ਼ ਕੀਤਾ ਸੀ ਸਾਰਾ। ਅਤੇ ਲੇਕਿਨ ਇਸ ਤਰ੍ਹਾਂ ਸੀ ਨਾ ਕਿ ਲੋਕ ਪੈਸੇ ਸੁੱਟਦੇ ਸੀ ਬੋਰੀਆਂ ਭਰ ਕੇ ਨਾ ਉਹਦੇ ਉੱਤੇ। ਸਵੇਰੇ ਬੈਂਕ ਵਾਲੇ ਨਾਲ ਹੁੰਦੇ ਸੀ, ਸਵੇਰੇ ਬਕਸੇ ਲੈ ਕੇ ਨਿਕਲਦੇ ਸੀ, ਸ਼ਾਮ ਨੂੰ ਬਕਸੇ ਭਰੇ ਹੁੰਦੇ ਸੀ। ਠੀਕ ਹੈ, ਉਹਦੇ 'ਤੇ ਇਤਮਾਦ ਸੀ ਲੋਕ। ਬਿਲਕੁਲ ਸਹੀ। ਅਤੇ ਇਹ ਹੋਇਆ। ਫਿਰ ਆਖਰ ਵਿੱਚ ਜਦੋਂ ਉਹਨੇ ਪਾਰਟੀ ਬਣਾਉਣ ਦਾ ਫੈਸਲਾ ਕੀਤਾ, ਮੇਰਾ ਇੱਥੇ ਗੁਲਬਰਗ ਵਿੱਚ ਦਫ਼ਤਰ ਸੀ ਅਤੇ ਉਹ ਮੇਰੀ ਪੂਰੀ ਟੀਮ ਇਕੱਠੀ ਹੋਈ ਸੀ ਅਤੇ ਉੱਥੇ ਉਹ ਫਿਰ ਤਸ਼ਰੀਫ ਲਿਆਏ। ਉਹਨਾਂ ਨੇ ਮਿਹਰਬਾਨੀ ਕੀਤੀ, ਉਹਨਾਂ ਨੇ ਮੈਨੂੰ ਵੀ ਕਿਹਾ ਕਿ ਜੀ ਆਪ ਅਬ ਹਮਾਰੇ ਸਾਥ ਹੋ, ਹਮ ਪਾਰਟੀ ਬਣਾ ਰਹੇ ਹਾਂ। ਅਤੇ ਮੈਂ ਪੂਰੀ ਟੀਮ ਨਾਲ ਮਸ਼ਵਰਾ ਕੀਤਾ ਹਰ ਚੀਜ਼। ਉਸ ਵੇਲੇ ਤੱਕ ਮੈਨੂੰ ਵੀ 2.5-3 ਸਾਲ ਹੋ ਗਏ ਸੀ ਉਹਦੇ ਨਾਲ ਟੁਰਦੇ ਹੋਏ, ਓਬਜ਼ਰਵ ਕਰਦੇ ਹੋਏ 4 ਸਾਲ। ਅਤੇ ਮੈਂ ਖਾਨ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਕਿ ਮੇਰੀ ਟੀਮ ਵਿੱਚੋਂ ਜਿਹੜਾ ਵੀ ਤੁਹਾਡੇ ਨਾਲ ਜਾਏਗਾ ਮੈਂ ਖੁਸ਼ ਹੋਵਾਂਗਾ। ਬਿਲਕੁਲ ਸਹੀ। ਮੈਂ ਮਾਜ਼ਰਤ ਕੀਤੀ ਸੀ ਆਪਣੇ ਸਾਹਮਣੇ। ਬਿਲਕੁਲ ਠੀਕ। ਕਿਉਂਕਿ ਮੈਂ ਤਬਨ ਜਿਹੜਾ ਸੀ, ਮੈਂ ਮਤਲਬ ਨਹੀਂ ਸਮਝਦਾ ਸੀ ਕਿ ਮੈਂ ਉਹਨਾਂ ਨਾਲ ਚੱਲ ਸਕਾਂ। ਬਿਲਕੁਲ ਠੀਕ। ਤਾਂ ਇੱਜ਼ਤ ਹੁੰਦੀ ਇਹੀ ਹੁੰਦੀ ਹੈ ਕਿ ਬੰਦਾ ਜਿਸ ਕੰਮ ਨੂੰ ਨਾ ਟੋਰ ਸਕੇ। ਦੂਜੀ ਗੱਲ ਹੈ ਕਿ ਪੋਲੀਟੀਕਲ ਸੀਨ ਉੱਥੇ ਘੱਟ ਸੀ ਔਰ ਉਹਦਾ ਇਮਕਾਨ ਵੀ ਘੱਟ ਸੀ। ਇਸ ਲਈ ਫਿਰ ਮੈਂ ਨਹੀਂ ਗਿਆ। ਅਤੇ ਮੇਰੇ ਬਹੁਤ ਸਾਰੇ ਅੱਜ ਕੱਲ੍ਹ ਜਿਹੜੇ ਮੇਨ ਲੋਕ ਨੇ ਸਾਰੇ ਪਾਸਬਾਨ ਦੇ ਹੀ ਨੇ। ਇਸ ਵੇਲੇ ਵੇਲਾ ਹੋਇਆ ਇੱਕ ਛੋਟੇ ਜਿਹੇ ਬ੍ਰੇਕ ਦਾ, ਅਤੇ ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਮੁਹੰਮਦ ਅਲੀ ਦੁਰਾਨੀ ਨੇ ਸਾਨੂੰ ਆਪਣੀ ਲਾਇਬ੍ਰੇਰੀ ਵੀ ਵਿਖਾਈ ਅਤੇ ਉਹਨਾਂ ਨਾਲ ਕੁਝ ਗੱਲਬਾਤ ਵੀ ਕੀਤੀ। ਦੁਰਾਨੀ ਸਾਹਿਬ, ਤੁਸੀਂ ਅਮਲੀ ਸਿਆਸਤ 'ਚ ਵੀ ਬੜੇ ਭਰਪੂਰ ਤਰੀਕੇ ਨਾਲ ਹਿੱਸਾ ਲਿਆ। ਇਸਲਾਮੀ ਜਮੀਅਤ ਤੁਲਬਾ, ਫਿਰ ਪਾਸਬਾਨ,
ਫਿਰ ਮਿਲਤ ਪਾਰਟੀ, ਫਿਰ ਕਾਫ ਲੀਗ ਔਰ ਫਿਰ ਫੰਕਸ਼ਨਲ ਲੀਗ। ਸਰ ਇਹ ਇੰਨੀਆਂ ਸਾਰੀਆਂ ਪਾਰਟੀਆਂ ਬਦਲਣ ਦਾ ਵਜ੍ਹਾ ਕੀ ਸੀ? ਨਜ਼ਰੀਆ ਸੀ ਜਾਂ ਕੁਛ ਹੋਰ ਸੀ? ਦੇਖੋ, ਮੈਂ ਪਾਸਪਾਨ ਪਾਰਟੀ ਨਹੀਂ ਸੀ, ਜਮੀਅਤ ਇਸਲਾਮੀ ਜਮੀਅਤ ਤਲਬਾ ਪਾਰਟੀ ਨਹੀਂ ਸੀ, ਠੀਕ ਹੈ ਨਾ ਜੀ। ਮੇਰੀ ਜ਼ਿੰਦਗੀ 'ਚ ਪਹਿਲੀ ਪਾਰਟੀ ਜਿਹੜੀ ਮੈਂ ਜੁਆਇਨ ਕੀਤੀ ਉਹ ਮਿਲਤ ਪਾਰਟੀ ਸੀ। ਉਹ ਜੁਆਇਨ ਨਹੀਂ ਕੀਤੀ, ਫਾਰੂਕ ਲਗਾਰੀ ਸਾਹਿਬ ਨੇ, ਅੱਲਾ ਮਗਫਰਤ ਕਰੇ, ਉਹਨਾਂ ਨੇ ਬਣਾਈ ਸੀ ਅਤੇ ਅਸੀਂ ਉਹਨਾਂ ਦੇ ਨਾਲ ਟੁਰੇ, ਬਣਾਈ ਵੀ, ਔਰ ਇਲੈਕਸ਼ਨ ਵਿੱਚ ਹਿੱਸਾ ਲਿੱਤਾ। ਫਿਰ ਨੈਸ਼ਨਲ ਅਲਾਇੰਸ ਬਣਾਇਆ, ਉਹਦੇ ਵਿੱਚ ਵੀ ਪਹਿਲੇ ਇਲੈਕਸ਼ਨ 'ਚ 52 ਸੀਟਾਂ ਲੈ ਹਾਂ। ਲਈਆਂ। ਔਰ ਉਹ ਮਤਲਬ ਬੜੀ ਲਗਾਰੀ ਸਾਹਿਬ ਨੇ ਮੇਰੇ 'ਤੇ ਬਹੁਤ ਉਹ ਕੀਤਾ, ਰਿਲਾਈ ਕੀਤਾ, ਔਰ ਮੈਨੂੰ ਬੜਾ ਇਤਮਾਦ ਦਿੱਤਾ। ਮੈਨੂੰ ਪਹਿਲੇ ਉਹਨਾਂ ਨੇ ਚੀਫ ਆਰਗੇਨਾਈਜ਼ਰ ਬਣਾਇਆ, ਫਿਰ ਸੈਕਟਰੀ ਜਨਰਲ ਬਣਾਇਆ, ਤਾਂ ਪੂਰੀ ਤਰੀਕੇ ਨਾਲ ਉਹ ਅਸੀਂ ਲੈ ਕੇ ਟੁਰੇ। ਫਿਰ ਉਸੇ ਦੀ ਤਾਵਨ ਨਾਲ ਜਿਹੜੇ ਇਸ ਤੋਂ ਜ਼ਿਆਦਾ ਆਉਂਦੀਆਂ, ਲੇਕਿਨ ਉਸ ਵੇਲੇ ਮੁਸਲਿਮ ਲੀਗ ਕਾਫ ਸੀ, ਉਹਨਾਂ ਨੇ ਤਾਵਨ ਨਹੀਂ ਕੀਤਾ ਔਰ ਇੱਕ ਟਕਰਾਓ ਦੀ ਕੈਫੀਅਤ ਪੈਦਾ ਕਰਕੇ ਫਿਰ ਬਹਰਹਾਲ ਜੋੜ ਤੋੜ ਕਰਕੇ ਪੈਟਰੀਓਟ ਬਣਾ ਕੇ ਹੁਕੂਮਤ ਬਣੀ, ਠੀਕ ਹੈ ਨਾ। ਅਤੇ ਜਦੋਂ ਹੁਕੂਮਤ ਬਣੀ ਅਤੇ ਫਿਰ ਹੁਕੂਮਤ ਬਣਨ ਤੋਂ ਕੁਛ ਅਰਸਾ ਬਾਅਦ ਇਹ ਆਇਆ ਕੌਨਸੈਪਟ ਕਿ ਜਨਾਬ ਜਿੰਨੀਆਂ ਪਾਰਟੀਆਂ ਹੁਕੂਮਤ ਬਣਾ ਰਹੀਆਂ ਨੇ, ਮੁਸਲਿਮ ਲੀਗਾਂ ਮੁਖਤਲਿਫ ਕਿਸਮ ਦੀਆਂ, ਮਿਲਤ ਪਾਰਟੀ ਹੈ, ਇਹ ਸਭ ਰਲ ਕੇ ਇੱਕ ਪਾਰਟੀ ਬਣਾ ਰਹੇ ਹਨ, ਪਾਕਿਸਤਾਨ ਮੁਸਲਿਮ ਲੀਗ। ਅਤੇ ਉਹ ਫਿਰ ਉਹ ਫੈਸਲਾ ਹੋ ਗਿਆ ਅਤੇ ਸਾਰੇ ਇਹਨਾਂ ਨੂੰ ਪਾਰਟੀਆਂ ਨੂੰ ਮਰਜ ਕਰ ਦਿੱਤਾ ਗਿਆ। ਮਿਲਤ ਪਾਰਟੀ ਮਰਜ ਹੋ ਗਈ ਸੀ ਇਹਦੇ ਵਿੱਚ, ਕਾਫ ਲੀਗ ਦੇ ਵਿੱਚ। ਕਾਫ ਲੀਗ, ਇਹ ਮੈਂ ਥੋੜ੍ਹੀ ਜਿਹੀ ਸਲਾਹ ਕਰ ਦੇਵਾਂ ਕਿ ਅੱਜ ਵੀ ਕਾਫ ਲੀਗ ਇਸ ਵੇਲੇ ਐਗਜ਼ਿਸਟ ਨਹੀਂ ਕਰਦੀ। ਪਾਕਿਸਤਾਨ ਮੁਸਲਿਮ ਲੀਗ, ਪਾਕਿਸਤਾਨ ਮੁਸਲਿਮ ਲੀਗ ਬਣੀ ਔਰ ਸਾਰੇ ਉਹਦੇ ਵਿੱਚ ਇਕੱਠੇ ਹੋ ਗਏ। ਅੱਛਾ, ਅਸੀਂ ਵੀ ਚਲੇ ਗਏ ਉਹਦੇ ਵਿੱਚ। ਇਹ ਕਹਿਣਾ ਕਿ ਜੀ ਪਾਰਟੀ ਬਦਲ ਲਈ, ਪਾਰਟੀ ਤਾਂ ਨਹੀਂ ਬਦਲੀ, ਜੇ ਇਹਦੇ ਵਿੱਚ ਨਾਲ ਚਲੇ ਗਏ। ਅੱਛਾ ਅੱਛਾ। ਔਰ ਉਹ ਫੰਕਸ਼ਨਲ ਲੀਗ ਵੀ ਨਾਲ ਹੀ ਸੀ ਉਹਦੇ, ਇਸ ਲਈ ਉਹ ਸਾਰੇ ਹੀ ਉਹਦੇ ਕੰਪੋਨੈਂਟ ਪਾਰਟੀਆਂ ਸਨ। ਬਿਲਕੁਲ ਸਹੀ, ਠੀਕ ਹੈ ਨਾ ਜੀ। ਅਤੇ ਮੈਂ ਸੈਨੇਟ ਵਿੱਚ ਵੀ ਸੀ, ਮੈਂ ਚੁੱਕੇ ਜੀ, ਤੁਸੀਂ ਸੈਨੇਟਰ ਰਹੇ ਹੋ। ਮੈਂ 2 ਦਫਾ ਸੈਨੇਟਰ ਬਣਿਆ ਔਰ ਉਸ ਤੋਂ ਬਾਅਦ ਇਹ ਸੀ ਕਿ 2012 ਤੋਂ ਬਾਅਦ, ਠੀਕ ਹੈ ਨਾ ਜੀ, ਫਿਰ ਇਹ ਹੋਇਆ ਕਿ ਮੈਂ ਸੈਨੇਟ ਵਿੱਚ, ਫਿਰ ਮੈਂ ਬਹਾਵਲਪੁਰ ਸੂਬੇ ਦੀ ਤਹਿਰੀਕ ਚਲਾਈ, ਫਿਰ ਬਲਦਿਆਤੀ ਇਦਾਰਿਆਂ ਦੀ ਵੀ ਚਲਾਈ, ਬਾਕੀ ਉਹ ਸਾਰੇ ਫਿਰ ਇੱਕ ਪੂਰਾ ਇੱਕ ਜਦੋਜਹਿਦ ਹੈ ਜਿਹੜੀ ਚੱਲਦੀ ਰਹੀ। ਔਰ ਪਾਕਿਸਤਾਨ ਵਿੱਚ ਕਰਪਸ਼ਨ ਤੋਂ ਲੈ ਕੇ ਤਮਾਮ ਇਸ਼ੂਜ਼ ਜਿਹੜੇ ਨੇ ਇਹਨਾਂ ਨੂੰ ਮੈਂ ਵਕਤਨ ਫਕਤਨ ਚੁੱਕਿਆ। ਲੇਕਿਨ 2012 ਤੋਂ ਬਾਅਦ ਫਿਰ ਮੈਂ ਐਕਟਿਵਲੀ ਕਿਸੇ ਪੋਲੀਟੀਕਲ ਪਾਰਟੀ ਵਿੱਚ ਇਨਵੋਲਵਡ ਨਹੀਂ ਰਿਹਾ। ਬਿਲਕੁਲ ਸਹੀ, ਠੀਕ ਹੈ ਨਾ, ਬਿਲਕੁਲ ਸਹੀ। ਅਤੇ ਇਸ ਲਈ ਮੈਂ ਇੱਕੋ ਹੀ ਪਾਰਟੀ ਜੁਆਇਨ ਕੀਤੀ ਪ੍ਰੈਕਟੀਕਲੀ। ਹਾਂ, ਇਹ ਪਰਸੈਪਸ਼ਨ ਹੈ ਹੁੰਦਾ ਹੈ ਕਿ ਜੀ ਇਸਲਾਮੀ ਜਮੀਅਤ ਤਲਬਾ ਸਨ, ਪਾਸਬਾਨ ਸਨ, ਫਿਰ ਉਹ ਮਿਲਤ ਪਾਰਟੀ ਸਨ, ਫਿਰ ਜਨਾਬ ਉਹ ਬਣੀ ਨੈਸ਼ਨਲ ਅਲਾਇੰਸ, ਔਰ ਇੱਕ ਤਾਂ ਰਹਿ ਗਿਆ ਨੈਸ਼ਨਲ ਅਲਾਇੰਸ ਵੀ ਪਾ ਸਕਦੇ ਹੋ। ਲੇਕਿਨ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਨ ਉਹ ਇੱਕੇ ਸਫ਼ਰ ਦਾ ਹਿੱਸਾ ਸਨ। ਉਹਦੇ ਵਿੱਚ ਕੋਈ ਮੈਨੂੰ ਪਾਰਟੀਆਂ ਜਾਂ ਲੀਡਰਸ਼ਿਪ ਬਦਲਣ ਦਾ ਕੋਈ ਇਤਫਾਕ ਨਹੀਂ ਹੋਇਆ। ਤੁਸੀਂ 2006 ਦੇ ਵਿੱਚ ਫਿਰ ਵਫਾਕੀ ਵਜ਼ੀਰੇ ਇਤਲਾਤ ਵੀ ਬਣ ਗਏ। ਪਹਿਲੇ ਮੈਂ ਸਭ ਤੋਂ ਪਹਿਲੇ ਜੀ ਮੈਂ ਸੈਨੇਟ 'ਚ ਆਇਆ ਸੀ 2003 ਵਿੱਚ। ਫਿਰ ਮੈਂ ਉਹਦੇ ਵੀ ਜਿਹੜੀ 2-3 ਕਮੇਟੀਆਂ ਸੀ ਉਹਨਾਂ ਨੂੰ ਕੀਤਾ। ਫਿਰ ਮੈਂ ਮਿਨਿਸਟਰ ਆਫ ਸਟੇਟ ਬਣਿਆ ਔਰ ਯੂਥ ਕਲਚਰ ਔਰ ਸਪੋਰਟਸ ਦਾ। ਉਸ ਤੋਂ ਬਾਅਦ ਫਿਰ ਮੈਂ ਸਪੈਸ਼ਲ ਅਸਿਸਟੈਂਟ ਟੂ ਪ੍ਰਾਈਮ ਮਿਨਿਸਟਰ ਬਣਿਆ। ਫਿਰ ਸ਼ੌਕਤ ਅਜ਼ੀਜ਼ ਸਾਹਿਬ ਸਨ ਸ਼ਾਇਦ, ਹਾਂ ਉਹ ਬਣੇ ਸਨ, ਉਹਨਾਂ ਦੇ ਨਾਲ ਰਿਹਾ। ਫਿਰ ਮੈਂ ਇੱਕ ਨੈਸ਼ਨਲ ਵੋਲੰਟੀਅਰ ਮੂਵਮੈਂਟ ਪਾਕਿਸਤਾਨ ਨੇ ਸ਼ੁਰੂ ਕੀਤੀ। ਉਸ ਤੋਂ ਬਾਅਦ ਫਿਰ 2005 ਦਾ ਜਿਹੜਾ ਜ਼ਲਜ਼ਲਾ ਸੀ ਉਹਦੇ ਵਿੱਚ ਮੈਂ ਨੈਸ਼ਨਲ ਵੋਲੰਟੀਅਰ ਮੂਵਮੈਂਟ ਬਣਾਈ। ਔਰ ਉਸ ਤੋਂ ਬਾਅਦ ਜਿਹੜਾ ਹੈ ਫਿਰ 2005 ਵਿੱਚ ਐਂਡ 6 ਮੇਰਾ 6 ਜਿਹੜਾ ਹੈ ਮੈਨੂੰ ਫਿਰ ਵਜ਼ੀਰ ਇਤਲਾਤ ਬਣਾਇਆ ਗਿਆ। ਜੀ, ਅਤੇ ਵਜ਼ੀਰ ਇਤਲਾਤ ਸੋ ਤੁਸੀਂ ਫਿਰ ਉਸੇ ਦੌਰਾਨ ਹੀ ਇੱਕ ਅਦਲੀਆ ਬਹਾਲੀ ਦੀ ਤਹਿਰੀਕ ਵੀ ਸ਼ੁਰੂ ਹੋਈ। ਉਹ ਜਿਹੜੀ ਤਹਿਰੀਕ ਸੀ ਉਹ ਮੁਸ਼ਰਫ ਔਰ ਜਸਟਿਸ ਇਫਤਖਾਰ ਦੇ ਦਰਮਿਆਨ ਟਕਰਾਓ ਵਾਸਤੇ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਸੀ ਸਾਰਾ ਕੁਛ। ਦੇਖੋ, ਮੈਂ ਇੱਥੇ ਹੀ ਬੈਠੇ ਕਾਰੀ, ਮੈਂ ਵੈਸੇ ਤਾਲੀਮ ਤੋਂ ਬਾਅਦ ਐਸੇ ਕਾਰੀ 'ਚ ਰਿਹਾ। ਅੱਛਾ, ਹਾਂ, ਉਸ ਵੇਲੇ ਵੀ ਇੱਥੇ ਹੀ ਸੀ ਸਭ। ਤਾਂ ਮੈਂ ਬੈਠਿਆ ਸੀ, ਮੈਨੂੰ ਫ਼ੋਨ ਆਇਆ ਇਸਲਾਮਾਬਾਦੋਂ ਕਿ ਜੀ ਪ੍ਰੈਜ਼ੀਡੈਂਟ ਸਾਹਿਬ ਕਹਿ ਰਹੇ ਨੇ ਕਿ ਜੀ ਤੁਸੀਂ 11 ਵਜੇ ਤੱਕ ਪਹੁੰਚ ਜਾਓ। ਮੈਂ ਕਿਹਾ ਜੀ ਮੈਂ ਲਾਹੌਰ ਬੈਠਿਆ ਤਾਂ ਉਹਨਾਂ ਨੇ ਕਿਹਾ ਅਸੀਂ ਜਹਾਜ਼ ਭੇਜ ਦਿੰਦੇ ਹਾਂ। ਤਾਂ ਮੈਂ ਕਿਹਾ ਜੀ ਉਹਨਾਂ ਹੀ ਟਾਈਮ ਲੱਗੇਗਾ, ਮੈਂ ਮੋਟਰਵੇ ਤੋਂ ਵੇਵਰ ਲੈ ਕੇ ਆ ਜਾਂਦਾ। ਅਤੇ ਮੈਂ ਮੋਟਰਵੇ ਟੁਰ ਪਿਆ ਅਤੇ ਮੈਂ ਉੱਥੇ ਪਹੁੰਚਿਆ ਪ੍ਰਾਈਮ ਪ੍ਰੈਜ਼ੀਡੈਂਸੀ।
ਤੇ ਉੱਥੇ ਜੁਮੇ ਦਾ ਟਾਈਮ ਹੋ ਗਿਆ ਸੀ ਤੇ ਲੇਟ ਹੋ ਗਿਆ ਥੋੜ੍ਹਾ ਨਾ, ਤੇ ਮੈਂ ਕਿਹਾ ਪਹਿਲੇ ਜੁਮਾ ਪੜ੍ਹਨਾ, ਬਾਕੀ ਤਾਂ ਚੱਲਦੇ ਰਹਿਣਗੇ। तो जुम्मा पढ़ के मैं अंदर दाखिल हुआ तो मुशर्रफ साहब निकल रहे थे अंदरों बाहर ना, ओ आप आ गए? मैंने कहा हाँ सर मैं आ गया। तो उन्होंने कहा जी कि इस तरह वो बैठे हुए हैं अंदर, शौकत साहब भी हैं और बाकी लोग भी हैं, आप ज़रा मिल लें, और फिर मैं जो है वो अभी कराची जा रहा हूँ, तो रात को मैं आपको कराची से आपसे बात करूँगा, ठीक है ना? फिर आप तफसील से मैं कही ठीक। मैं अंदर गया तो मेरा सज्जे पासे वो सी कमेटी रूम, कैबिनेट रूम कहते थे, ये पुरानी पुरानी आर्मी हाउस जो बन गया तो उत्थे सी, तो राइट साइड से कमरा सी, ਉਹਦੇ ਵਿੱਚ ਉਹ ਬੈਠੇ ਸੀ ਇਫਤਖਾਰ ਚੌਧਰੀ ਸਾਹਿਬ ਸੁਣਿਆ ਬੈਠੇ ਨੇ, ਔਰ ਉਸ ਤੋਂ ਅਗਲਾ ਕਮਰਾ MS ਦਾ ਹੁੰਦਾ, ਉਹਦੇ ਵਿੱਚ ਸ਼ੌਕਤ ਸਾਹਿਬ ਸਨ, MS ਸੀ, ਤਾਰਿਕ ਸਾਹਿਬ, ਹੋਰ ਵੀ ਸਾਰੇ ਲੋਕ ਸਨ। ਤੇ ਉਹਨਾਂ ਨੇ ਮੈਨੂੰ ਇੱਕ ਫਰਫਰਾ ਫੜਾਇਆ ਨਾ ਕਿ ਰਾਣੀ ਸਾਹਿਬ ਜੀ ਆਪ ਰਿਲੀਜ਼, ਔਰ ਮੈਂ ਉੱਥੇ ਵੇਖਿਆ ਤੇ ਫੋਟੋ ਚੱਲ ਰਹੀ ਸੀ ਮੁਸ਼ਰਫ ਸਾਹਿਬ ਦੀ ਇਫਤਖਾਰ ਚੌਧਰੀ ਨਾਲ ਮੁਲਾਕਾਤ ਦੀ ਵਰਦੀ 'ਚ ਨਾ, ਉਹ ਬੜੀ ਮਸ਼ਹੂਰ ਹੋ ਗਈ, ਮੈਨੂੰ ਨਹੀਂ ਵਿਖਾਈ ਗਈ ਸੀ, ਬਸ ਉਹ ਚੱਲ ਰਹੀ ਸੀ। ਤੇ ਮੈਂ ਉਹ ਫਰਫਰਾ ਪੜ੍ਹਿਆ ਤੇ ਉਹਦੇ ਵਿੱਚ ਉਹੀ ਐਲਾਨ ਸੀ ਜਿਹੜਾ ਪ੍ਰੈਜ਼ੀਡੈਂਟ ਨੇ ਕੀਤਾ ਸੀ ਕਿ ਜੀ ਚੀਫ ਜਸਟਿਸ ਕੋ ਕਰਕੇ। तो मैं पढ़िया, मैं सर कैन प्रेजिडेंट डू दिस? सदर साहब ऐलान कर सकते हैं कि वो इंडिपेंडेंट है। थोड़ी देर खामोशी छा गई, फिर मैं ख्याल है तारिक साहब ने किया, हाँ रानी साहब एवरीथिंग हैज़ बिन टेकन केयर ऑफ। मैं कहा जी मेरा तो काम है, मैं मतलब चूँकि एक चीज़ ਨੂੰ महसूस किया, वो अटॉर्नी जनरल भी उत्थे मौजूद, सारे मौजूद सन, मतलब लीगल ब्रेन्स भी मौजूद सन। तो मैं फिर खुद तो उत्ते कुछ नहीं किया, मैं अपने ऑफिस में भेज दिता, मैं कि हुण इत्थों नहीं जाएगा, तो पहले ही फोटो चल रही है। तो फिर वो मतलब अनाउंस हो गया, तो शाम फिर उस तो बाद बैठे हुए सी इफ्तिखार चौधरी साहब साथ नाल वाले कमरे च, और उन्हां नाल कियानी साहब भी सन, गलबात कर रहे सी। तो रात ਨੂੰ ਜਿਸ ਵੇਲੇ ਮੇਰੀ ਪ੍ਰੈਜ਼ੀਡੈਂਟ ਸਾਹਿਬ ਨਾਲ ਗੱਲ ਹੋਈ, ਅੱਛਾ ਉਸ ਤੋਂ ਬਾਅਦ ਫਿਰ ਅਸੀਂ ਉੱਥੋਂ ਨਿਕਲੇ ਅਤੇ ਅਸੀਂ ਚਲੇ ਗਏ ਪ੍ਰਾਈਮ ਮਿਨਿਸਟਰ ਹਾਊਸ, ਸ਼ੌਕਤ ਸਾਹਿਬ ਨਾਲ ਮੈਂ ਚੌਪਰ ਸੀ। ਮੈਂ ਕਿਹਾ ਜੀ ਉਹ ਚੌਧਰੀ ਸਾਹਿਬ ਕਿੱਥੇ ਨੇ? ਬਾਕੀ ਲੋਕਾਂ ਨੂੰ ਕਿਸੇ ਨੂੰ, तो उन्होंने कहा जी हम बुला लेते हैं। मैं क्या सर अगर ये सब कुछ करना सी तो मैनू तो पहले दसना चाहिए सी, मैं ये लिए कोई वही कर देना, मतलब लेकिन बहरहाल वो एक हो गया। तो शामी फिर मेरी मुशर्रफ साहब नाल गल हुई टेलीफोन पर, तो मैं उन्होंने मतलब चंद नुकात के उत्ते गल की थी कि जी ये मतलब ये मेरे ਇਹਦੇ ਬਾਰੇ 'ਚ ਤਹਫਜ਼ਾਤ ਨੇ ਕੰਸਰਨ ਹੋਏ, ਲੇਕਿਨ ਬਹਰਹਾਲ ਇਟ ਵਾਜ਼ ਟੂ ਲੇਟ। ਔਰ ਫਿਰ ਜਿਹੜਾ ਹੈ ਉਹ ਮਤਲਬ ਉਹ ਸਿਲਸਿਲਾ ਚੱਲ ਪਿਆ ਜਿਹੜਾ ਚੱਲ ਰਿਹਾ ਸੀ, ਔਰ ਮਤਲਬ ਬਹੁਤ ਅੰਦਰ ਜਿਹੜੀ ਸੀ ਨਾ ਇੱਕ ਕੰਪਲੀਟ ਇੱਕ ਸਾਜ਼ਿਸ਼ ਦਾ ਮਾਹੌਲ, ਇੱਕ ਬੈਨ ਅਲ-ਅਕਵਾਮੀ ਸਾਜ਼ਿਸ਼ ਸੀ ਉਹ ਵੀ, ਜਿਹਦੇ ਵਿੱਚ ਮੈਂ 2007 'ਚ ਅਸੀਂ ਗਏ ਸੀ ਉੱਥੇ ਅਮਰੀਕਾ ਦੌਰੇ ਦੇ ਉੱਤੇ ਸੀ, ਮੈਂ ਉੱਥੇ ਹੀ ਮੁਸ਼ਰਫ ਸਾਹਿਬ ਨੂੰ ਵਾਪਸ ਇਜਾਜ਼ਤ ਵਿੱਚ ਗਿਆ। मैं कहा जी मैंने इतने हालात कोई ठीक नहीं लग रहे। तो खैर वो भी हो, तो मेरा ख्याल है कि ये एक इंटरनेशनल डिज़ाइन सी कि उस वेले चूँकि पोलिटिकल प्रोसैस जोड़ा सी उन्हें स्टेबलाइज हो सकता सी जी। हाँ, लेकिन इस तो पहले एक गल हुई 2005 जदों ज़लज़ला आया सी जी जी, एक रात मुशर्रफ साहब ने कहा कि जी असी उत्थे ठहरांगे मुज़फ्फराबाद, सारा शहर टुटिया फुटिया सी, ते बिल्डिंग जिहड़ी ठहरे सी वो भी क्रैक्स सन बड़े ਉਹਦੇ ਵਿੱਚ। तो शामी असी बैठ के गपशप हो रही थी, उन्होंने कहा आए बैठे गप लगाते हैं। उत्थे मुशर्रफ साहब ने उस वेले ऐलान किया होया सी कि वो दिसंबर गालबन वर्दी उतार देंगे। अच्छा अच्छा, उन्होंने पहले एक कमिटमेंट की हुई सी ना, तो वो री डिस्कशन हो रही सी कि जी उतारन या ना उतारन की होवे ना। तो मुशर्रफ साहब ने होर भी कुछ गुजरा सन, तो उन्होंने सारे गल की थी कि जी आपका क्या राय है? उत्थे तो जनाब सारे हो गया कि जी नहीं वर्दी तो उतारनी नहीं चाहिए और ये नहीं होना चाहिए। मैं चुप बैठा मस्कीन, तो मैनू उन्होंने किया, मुशर्रफ साहब बड़े मेरे से बहुत वैसे वो सन, काइंड सन, क्योंकि मैं इख्तलाफ करता था। तो उन्होंने कहा दवानी तुम कुछ नहीं कह रहे। मैं कहा जी मेरी राय सुनेंगे तो सारे फिर नाराज़ हो जाएंगे। नहीं 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 आप बात करें। मैं कहा सर मेरा तो ये ख्याल है कि तुहानू वर्दी उतार देनी चाहिए।
ਅਗਰ ਉਤਾਰੋਗੇ ਤੇ 2007 'ਚ ਇਲੈਕਸ਼ਨ ਹੋਣੇ ਨੇ ਦੁਬਾਰਾ, ਉਸ ਵੇਲੇ ਤੱਕ ਸਾਡੇ 2 ਸਾਲ ਵੀ ਹੋ ਗਏ ਹੋਣਗੇ। ਠੀਕ ਹੈ। ਤੇ ਦੂਜੀ ਗੱਲ ਇਹ ਹੈ ਕਿ ਤੁਸੀਂ ਜਿਹੜੇ ਵਰਨਾ 2007 ਤੱਕ ਅਗਰ ਤੁਸੀਂ ਵਰਦੀ 'ਚ ਰਹੋਗੇ, ਉਸ ਵੇਲੇ ਤੁਸੀਂ ਇੰਨੇ ਕਮਜ਼ੋਰ ਹੋ ਗਏ ਹੋਵੋਗੇ ਕਿ ਜ਼ਬਰਦਸਤੀ ਤੁਹਾਡੀ ਵਰਦੀ ਉਤਰ ਜਾਏਗੀ। ਸਹੀ। ਕੋਟ अनकोट उन्होंने कोई उत्ते रिएक्शन नहीं दिता। बाकी सारे मैंने पै गए कि यार ये आप क्या बात कर रहे हैं, हालात ये नहीं है वो नहीं है। बहरहाल मैं अपनी गल मुशर्रफ साहब नाराज़ हो गए फिर उस तो बाद मेरे नाल नहीं होना बिल्कुल। मैंने तो ये जो तहरीक चल रही सी ये वाली वकला वाली, मैं बड़ा डिफेंड किया उन्होंने फ्रंट फुट से आके। तो एक दिन मैंने मुशर्रफ साहब ने कही यार दुरानी, मैंने कहा जी सर वो मीडिया वाले बहुत आपके ख़िलाफ़ हो गए हैं। मैं कहा सर बड़े मेरे ख़िलाफ़ हो गए हैं, लेकिन एक साहब है जिनके ख़िलाफ़ मेरे से भी ज़्यादा जिनके ख़िलाफ़ है ना। तो कहने लगे कौन है? मैं कहा सर जनाब। तो मैं कहा सर मेरे ते मीडिया की नाराज़गी इस गल है कि मैं तुहानू डिफेंड करना है, नाराज़ तो तुहाडे कोलों ने। ठीक है ना जी। तो वो हसे ना तो उन्होंने मतलब ये वड्डाई होती है। अच्छा सर, ਤੁਸੀਂ ਤੁਹਾਡੇ ਬਾਰੇ 'ਚ ਇੱਕ ਆਮ ਤਾਸਰ ਪਾਇਆ ਜਾਂਦਾ ਹੈ ਕਿ ਤੁਸੀਂ ਹਮੇਸ਼ਾ ਮੁਕਤਦਰ ਹਲਕਿਆਂ ਦੇ ਬੜੇ ਕਰੀਬ ਸਮਝੇ ਜਾਂਦੇ ਹੋ। हाँ, क्या ਅੱਜ ਵੀ ਇਹੀ सूरत हाल है? मेरा एक तो ये तस्वुर है कि आप कुछ जड़े सियासी कुवत होंदियां ने वो कोई वो नहीं होंदी, मुसल्ला तंजीमां नहीं होंदियां। क्योंकि मैं तारीख का तालिब इलम है, किताबां पढ़ियां ने बड़ियां भी ने, इसलिए बस ये अखवान का हाल देखा, असी अफगानिस्तान देखा, असी पूरी दुनिया वेख्या कि जदों सियासी कुवतां कानून हत्थ च लिया। मेरे वालिद साहब जो मैं स्टूडेंट पॉलिटिक्स आ रहा सी ना, उन्होंने मैनू वो अलीगढ़ से पढ़े हुए सी ते उन्होंने लॉ भी किया होया सी ते हिस्टरी मास्टर्स भी किया। तो उन्होंने कहा तो लगता है मैंने सियासत ही जान दे तेरा मूड लग रहा है। तो एक गल दो गल्लां मेरियां याद रखी। मैं कहा दसो। कहने एक गल ये है कि कभी कानून हत्थ च नहीं लैना। अच्छा गुड। और दूजा ये है कि कार्य सरकार च कभी मुदाखलत नहीं करनी। मैं कही फिर असी की करना है आप तो जैसे तो जरा जज्बाती सियासत होते थे ना। उन्होंने कहा नहीं बस ये जितने लोग दुनिया में जितनी सियासत हुई है, जिन्होंने कायद आज़म का दसिया, गांधी का, क्योंकि वो अलीगढ़ वो कायद आज़म के गार्ड्स शामिल रहे थे, उन्होंने नाल वो फोटो वोटो भी ने उन्होंने। तो वो एक बहुत तारीख था। वो कहने कि जिन्हों ने भी कामयाब स्ट्रगल की है उन्होंने कभी कानून हाथ नहीं लेता और मुसल्ला जद्दोजहद नहीं की थी, बल्कि सियासी जद्दोजहद की है। हुणे वेख लो तुसी पिछले 2.5 साल तो मैं मुसलसल ये जड़े इलैक्शन तो पहले मैं शुरू होया कि जी इलैक्शन ये नहीं जितणगे जिहड़े जिते ने, इसलिए नैशनल यूनिटी गवर्नमेंट बनाना फायदे च रहेगा। बाद भी मैं तो मतलब जदों इमरान खान की हुकूमत खत्म होई सी उस वेले भी मैनू ऑफर हुई सी कि जनाब मतलब मैं नहीं गया पावर च। ठीक है ना जी। लेकिन मेरा ये भी ख्याल सी कि जी डेमोक्रेटिक प्रोसैस चलता रहना चाहिए। तो मैं इस्टैबलिशमेंट नाल लड़न का मेरा कभी प्रोग्राम नहीं, ना मैं समझदा किसी को लड़ना चाहिए, लेकिन हक गल जरूर करनी चाहिए। हक गल करने का तरीका यही नहीं होंदा कि अगले को मतलब लड़ पाओ। हक तुसी नरमी नाल भी कह सकते हो, इलमी तरीके नाल भी कह सकते हो, सीधा भी कह सकते हो, लेकिन उहदे लई तुहाडा एक नॉलेज होना चाहिए सियासत का और अपनी गुफ्तार का। तो मैं हमेशा ये किया है। और बाकी ये है कि इस्टैबलिशमेंट के नाल होने का अगर ये गरज हो कि इक़्तिदार ही जान लिए इस्तेमाल करो, तो वो तो मैं 2018 इख्तलाफ भी किया सी, क्योंकि मेरे से बहुत प्रेशर सी कि इमरान खान के नाल चले जाओ 18 नाजरीन, दुरानी साहब के नाल गल्लां दा सिलसिला जारी है। इत्थे टाइम होया एक वक्फे का, तो वक्फे तो बाद दोबारा हाज़र होने हैं। नाजरीन, साड़ी खुशकिस्मती है कि इस वेले साडे नाल दुरानी साहब की बेगम भी तशरीफ रखते हैं। तो असी सोचा कि चलो थोड़ी जिनी उन्हां नाल भी गलबात की जाए ताकि असी अपने वेखण वालियां नूं उन्हां दी निजी जिंदगी के बारे च भी कुछ दस सकीए। भाभी जी, सलाम अलैकुम। वालेकुम सलाम जी। कैसे हो तुसी जी? अल्हम्दुलिल्लाह। माशाअल्लाह।
ਤੇ ਭਾਬੀ ਜੀ ਤੁਸੀਂ ਕੀ ਕਰਦੇ ਹੋ? ਤੁਸੀਂ ਹਾਊਸ ਵਾਈਫ ਹੋ? ਹਾਂਜੀ, ਅਗਰ ਹਾਊਸਵਾਈਫ ਦੀ ਡੈਫੀਨੇਸ਼ਨ ਹੈ ਜਿਹੜੀ ਮੈਂ ਆਪ ਬਣਾਈ, ਅੱਛਾ। ਔਰ ਉਹ ਹੈ ਕਿ ਹਾਊਸਵਾਈਫ ਜਿਹੜੀ ਨਾ ਉਹ ਇੱਕ ਤੇ ਮੇਕਰ ਹੁੰਦੀ ਹੈ ਨਾ, ਹਾਊਸ ਮੇਕਰ, ਜੀ ਜੀ। ਤੇ ਇੱਕ ਹੁੰਦੀ ਹੈ ਘਰ ਨੂੰ ਬਣਾ ਕੇ ਚਲਾਉਣ ਵਾਲੀ, ਅੱਗੇ ਲੈ ਜਾਣ ਵਾਲੀ, ਮਾਸ਼ਾਅੱਲਾ। ਵਿਜ਼ਨ ਦੇਣ ਵਾਲੀ। ਵੈਰੀ ਗੁੱਡ। ਤੇ ਮੈਂ ਸਮਝਦੀ ਹਾਂ ਕਿ ਮੇਰੇ 'ਚ ਉਹ ਸਾਰੀਆਂ ਐਬਿਲਿਟੀਜ਼ ਹੈ। ਮਾਸ਼ਾਅੱਲਾ ਮਾਸ਼ਾਅੱਲਾ। ਪਤਾ ਲੱਗਿਆ ਸਾਨੂੰ ਕਿ ਤੁਸੀਂ ਮਾਸ਼ਾਅੱਲਾ ਉੱਥੇ ਜਿਹੜਾ ਗਾਉਂ ਦੇ ਸਾਰੇ ਮਾਮਲਾਤ ਨੇ ਉਹਨਾਂ ਨੂੰ ਤੁਸੀਂ ਵੇਖਦੇ ਹੋ। ਹਾਂਜੀ, ਅਸਲ ਵਿੱਚ ਪਹਿਲਾਂ ਬੱਚੇ ਮੇਰੇ ਪੜ੍ਹਾਈ ਕਰ ਰਹੇ ਸਨ, ਮੈਂ ਆਪ ਵੀ ਥੋੜ੍ਹਾ ਬਿਜ਼ੀ ਸਾਂ ਸ਼ਹਿਰ ਵਿੱਚ, ਅਤੇ ਹੁਣ ਬੱਚੇ ਪੜ੍ਹ ਲਿਖ ਕੇ ਨੇ, ਇੰਡੀਪੈਂਡੈਂਟ ਨੇ, ਆਪਣੀ ਹਾਇਰ ਸਟੱਡੀਜ਼ ਕਰ ਰਹੇ ਨੇ, ਅਤੇ ਮੈਨੂੰ ਸ਼ੁਰੂ ਤੋਂ ਹੀ ਨਾ ਬਹੁਤ ਐਗਰੀਕਲਚਰ ਦਾ ਸ਼ੌਕ ਸੀ। ਅੱਛਾ। ਮੇਰੇ ਜਿਹੜੇ ਫਾਦਰ ਇਨ ਲਾਅ ਸਨ, ਉਹਨਾਂ ਨੂੰ ਪਤਾ ਸੀ ਕਿ ਮੈਨੂੰ ਪਸੰਦ ਹੈ ਬਾਗ ਦਾ ਕੰਮ ਕਰਨਾ, ਜ਼ਮੀਨ ਦਾ ਕੰਮ ਕਰਨਾ। ਅਤੇ ਮੇਰਾ ਜਿਹੜਾ ਵੱਡਾ ਬੇਟਾ ਹੈ ਹੁਸੈਨ, ਮਾਸ਼ਾਅੱਲਾ, ਉਹ ਬਚਪਨ ਵਿੱਚ ਉਹਨੇ ਟੇਕਅਪ ਕਰ ਲਿਆ ਸੀ। ਅੱਛਾ। 14 ਸਾਲ ਦਾ ਸੀ ਤਦ ਉਹ ਦੇਖਦਾ ਪਿਆ ਆਪਣੇ ਬਾਪ ਦਾਦਾ ਦੀ ਜ਼ਮੀਨਾਂ। ਉਹ PhD ਕਰਨ ਚਲਾ ਗਿਆ, ਅਤੇ ਚੂँਕਿ ਮੈਨੂੰ ਉਹਦੇ ਨਾਲ ਪਿਆਰ ਹੈ, ਮੈਨੂੰ ਆਪਣੇ ਸਿਸਟਰ ਨਾਲ ਪਿਆਰ ਸੀ, ਅਤੇ ਮੈਨੂੰ ਜ਼ਮੀਨ ਨਾਲ ਪਿਆਰ ਹੈ। ਮਾਸ਼ਾਅੱਲਾ। ਫਿਰ ਇਸ ਵਜ੍ਹਾ ਨਾਲ ਨਾ ਮੈਂ ਚੂँਕਿ ਮੇਰਾ ਫੀਲਡ ਐਡਮਿਨਿਸਟ੍ਰੇਸ਼ਨ ਦਾ ਹੈ, ਅਤੇ ਮੈਂ ਉਹ ਜ਼ਮੀਨਾਂ ਜਾ ਕੇ ਦੇਖਣੀ ਸ਼ੁਰੂ ਕੀਤੀਆਂ, ਓਬਜ਼ਰਵ ਕੀਤਾ, ਸਟੱਡੀ ਕੀਤਾ, ਲੋਕ ਕਿਸ ਤਰ੍ਹਾਂ ਕਰਦੇ ਨੇ, ਨਹੀਂ ਕਿਸ ਤਰ੍ਹਾਂ ਅਸੀਂ ਲਿਆ ਸਕਦੇ ਹਾਂ ਤਬਦੀਲੀ ਜ਼ਰਾਅਤ ਵਿੱਚ। ਅੱਛਾ, ਰਿਸਰਚ ਬੇਸਡ ਸਾਰਾ ਕੰਮ ਕੀਤਾ ਤੁਸੀਂ ਉੱਥੇ? ਹਾਂਜੀ, ਕਿਉਂਕਿ ਮੈਂ ਤੇ ਪੜ੍ਹੀ ਲਿਖੀ ਔਰਤ ਹਾਂ। ਜੀ ਹਾਂ ਜੀ ਹਾਂ, ਬਿਲਕੁਲ। ਤੇ ਮੈਨੂੰ ਜਦੋਂ ਕੋਈ ਕਹਿੰਦਾ ਹੈ ਕਿ ਤੁਸੀਂ ਬੜੇ ਪ੍ਰੋਗਰੈਸਿਵ ਫਾਰਮਰ ਹੋ, ਤੇ ਆਈ ਲਾਈਕ ਦਿਸ ਕਿ ਮੈਨੂੰ ਲੋਕ ਪ੍ਰੋਗਰੈਸਿਵ ਫਾਰਮਰ ਕਹਿੰਦੇ ਨੇ। ਪਾਕਿਸਤਾਨ ਦੇ ਵਿੱਚ ਔਰ ਖਸੂਸਨ ਪੰਜਾਬ ਦੇ ਵਿੱਚ ਖਵਾਤੀਨ ਕਿਸਾਨ ਜਿਹੜੀਆਂ ਨੇ ਉਹ ਬਹੁਤ ਕਮ ਨੇ, ਅਤੇ ਤੁਹਾਨੂੰ ਉੱਥੇ ਕੋਈ ਮੁਸ਼ਕਿਲ ਪੇਸ਼ ਨਹੀਂ ਆਉਂਦੀਆਂ? ਦੇਖੋ, ਖਵਾਤੀਨ ਦੇ ਵਿੱਚ ਨਾ ਇੱਕ ਬੜੀ ਅੱਛੀ ਗੱਲ ਹੈਗੀ ਹੈ ਕਿ ਉਹ ਅਪ ਫਰੰਟ ਆ ਕੇ ਨਾ ਮਰਦਾਂ ਵਾਂਗਰਾਂ ਲੜਦੀਆਂ ਨਹੀਂ ਨੇ, ਮਤਲਬ ਲੜਦੀਆਂ ਅੰਦਰੋਂ ਨੇ। ਸਹੀ ਹੈ। ਉਹ ਨਹੀਂ ਲਲਕਾਰ ਕੇ ਨਹੀਂ ਲੜਦੀਆਂ। ਅੱਛਾ ਅੱਛਾ। ਤੇ ਲੜਾਈ ਜਿਹੜੀ ਹੁੰਦੀ ਹੈ ਨਾ ਅਸੂਲਾਂ ਤੇ ਅਸੀਂ ਕਰਦੇ ਹਾਂ। ਤੇ ਮੇਰੇ ਤੁਸੀਂ ਇਲਾਕੇ 'ਚ ਪਤਾ ਕਰੋ, ਮੇਰੀ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਨਹੀਂ। ਪੁਰਾਣੇ ਜ਼ਮਾਨੇ ਜ਼ਮੀਨਾਂ ਦੇ ਥੋੜ੍ਹੇ ਥੋੜ੍ਹੇ ਫੁੱਟਾਂ ਦੇ ਲੋਕ ਲੜਦੇ, ਮੈਂ ਨਹੀਂ ਲੜਦੀ। ਬਿਲਕੁਲ ਸਹੀ। ਮੈਂ 4 ਦੀਵਾਰੀ ਆਪਣੀ ਕਰਾਈ ਹੈ। ਅਗਰ ਫੁੱਟ ਮੈਨੂੰ ਪਿੱਛੇ ਵੀ ਹਟਣਾ ਪਿਆ ਨਾ, ਤੇ ਮੈਂ ਇਲਾਕੇ ਦੇ ਪੀਸ ਵਾਸਤੇ ਮੈਂ ਪਿੱਛੇ ਹਟ ਜਾਵਾਂਗੀ। ਸਹੀ ਹੈ। ਕਿਉਂ? ਫੁੱਟ ਦੇ ਨਾਲ ਨਾ ਮੈਂ ਵਧਣਾ ਹੈ ਤੇ ਨਾ ਮੇਰੀ ਇੱਜ਼ਤ ਘਟਣੀ ਹੈ, ਵਧਣੀ ਹੈ। ਬਿਲਕੁਲ ਸਹੀ। ਮੇਰੇ ਕੰਮ ਦੇ ਵਿੱਚ ਜਿਹੜੀ ਰਵਾਨੀ ਆਏਗੀ ਨਾ, ਉਹ ਮੈਨੂੰ ਲੌਂਗ ਟਰਮ ਵਿੱਚ ਪੇ ਕਰੇਗੀ। ਜਦੋਂ ਦਾ ਤੁਸੀਂ ਦੇਖਣਾ ਸ਼ੁਰੂ ਕੀਤਾ ਹੈ ਤੇ ਮਾਸ਼ਾਅੱਲਾ ਕਾਰੋਬਾਰ 'ਚ ਇਜ਼ਾਫਾ ਹੀ ਹੋਇਆ ਹੋਏਗਾ। ਹਾਂਜੀ, ਦੇਖੋ ਨਾ, ਜ਼ਰਾਅਤ ਜਿਹੜੀ ਹੈ ਨਾ ਉਹ ਐਜੂਕੇਸ਼ਨ ਦੀ ਤਰ੍ਹਾਂ ਹੁੰਦੀ ਹੈ। ਬੱਚੇ ਨੂੰ ਪ੍ਰੈਪ ਵਿੱਚ ਪਾਓ ਤੇ ਫਿਰ ਹੀ ਕਿਧਰੇ ਜਾ ਕੇ ਉਹ ਡਾਕਟਰ ਬਣਦਾ ਹੈ। ਜੀ ਹਾਂ ਜੀ ਹਾਂ। ਇਸ ਤਰ੍ਹਾਂ ਨਾ ਜ਼ਰਾਅਤ ਵੀ ਇਸ ਤਰ੍ਹਾਂ ਹੈ ਕਿ ਪਹਿਲਾਂ ਤੁਸੀਂ ਅੰਡਰਸਟੈਂਡ ਕਰਦੇ ਹੋ ਔਰ ਸਲੋਲੀ ਇਹਦਾ ਰਿਟਰਨ ਆਉਂਦਾ ਹੈ। ਨਹੀਂ ਕਿ ਓਵਰਨਾਈਟ। ਹੁਣ ਦੇਖੋ ਨਾ 6 ਮਹੀਨੇ ਦੀ ਤੇ ਗੰਦਮ ਦੇ ਜੀ ਫਸਲ ਹੈਗੀ ਜੀ। ਤੇ ਹੁਣ ਅੰਬ 1 ਸਾਲ ਵਿੱਚ ਇੱਕ ਹੀ ਵਾਰੀ ਉਤਰਨੇ ਨੇ। ਜੀ ਹਾਂ ਜੀ ਹਾਂ। ਤੇ ਖੈਰ ਨਾਲ ਅਸੀਂ ਅੰਬ ਨੇ ਸਾਡੇ ਮੇਰੇ ਸਿਸਟਰ ਨੇ, ਅੱਲਾਹ ਉਹਨਾਂ ਦੀ ਮਗਫਿਰਤ ਕਰੇ, ਉਹਨਾਂ ਨੇ ਆਪਣੇ ਬਾਗ ਲਗਾਇਆ ਤੇ ਉਹ ਪੌਦੇ ਮੈਨੂੰ ਉਹਨਾਂ ਦੀ ਯਾਦ ਦਿਲਾਉਂਦੇ। ਦੁਰਾਨੀ ਸਾਹਿਬ ਬੜੇ ਮਸਰੂਫ ਰਹਿੰਦੇ ਨੇ ਤੇ ਤੁਹਾਨੂੰ ਤੇ ਟਾਈਮ ਨਹੀਂ ਦੇ ਪਾਉਂਦੇ ਹੋਣਗੇ। ਮੈਂ ਕਹਿੰਦੀ ਆ ਇਹ ਗੱਲ ਉਹ ਵੀ ਕਹਿ ਸਕਦੇ ਨੇ। ਅੱਛਾ, ਮਤਲਬ ਇਹਦਾ ਮਤਲਬ ਇੱਕ ਦੋਨੋਂ ਪਾਸੇ ਹੀ ਇਹੀ ਹਾਲਤ ਹੈ। ਹਾਂਜੀ, ਸ਼ੁਕਰ ਹੈ ਅੱਲਾਹ ਦਾ। ਦੇਖੋ ਨਾ, ਘਰ ਬਹਿ ਕੇ ਤੇ ਅਸੀਂ ਇੱਕ ਦੂਜੇ ਨੂੰ ਲੜਾਈ ਕਰਨੀ, ਤੇ ਉਹ ਵੀ ਇੱਕ ਆਪਣੇ ਅੰਦਰ ਜ਼ਿਹਨ ਰੱਖਦੇ ਨੇ ਤੇ ਮੈਂ ਵੀ ਰੱਖਦੀ ਹਾਂ। ਤੇ 2 ਜ਼ਿਹਨ, ਉਹ ਕਹਿੰਦੇ ਨਾ 2 ਬਰਗਦ ਦੇ ਦਰਖਤ ਇਕੱਠੇ ਤੇ ਇੱਕ ਜਗ੍ਹਾ ਨਹੀਂ ਉੱਗ ਸਕਦੇ, ਤੇ 2 ਨਾਲ ਉੱਗ ਸਕਦੇ। 2 ਸ਼ੇਰ ਵੀ ਨਹੀਂ ਇੱਕ ਜਗ੍ਹਾ ਤੇ ਰਹਿ ਸਕਦੇ। ਹਾਂ ਜੀ, ਇਹ ਵੀ ਕਹਿ ਸਕਦੇ ਹੋ। 2 ਸ਼ੇਰ ਜਿਹੜੇ ਨੇ, 3 ਸ਼ੇਰ ਨਹੀਂ ਅਸੀਂ ਵੈਸੇ ਹੈ। ਦੁਰਾਨੀ ਸਾਹਿਬ ਕਿਸ ਤਰ੍ਹਾਂ ਦੇ ਸ਼ੌਹਰ ਨੇ? ਦੇਖੋ ਨਾ, ਸ਼ੌਹਰ ਦੀ ਕਈ ਕੈਟਾਗਰੀਜ਼ ਹੁੰਦੀਆਂ, ਮੈਨੂੰ ਕੀ ਪਤਾ, ਮੇਰਾ ਤਾਂ ਇੱਕੋ ਹੀ ਸ਼ੌਹਰ ਹੈ। ਸਹੀ ਹੈ। ਜੇ ਉਹਦੇ ਨਾਲ ਅਲਹਮਦੁਲਿਲਾ ਠੀਕ ਨੇ। ਸਹੀ। ਤੇ ਦੁਰਾਨੀ ਸਾਹਿਬ ਮਤਲਬ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਪੁੱਛਿਆ ਕਿ ਬੜੇ ਮਸਰੂਫ ਰਹਿੰਦੇ ਨੇ, ਤੇ ਇਹ ਜਿਸਲੇ ਬਹੁਤ ਜ਼ਿਆਦਾ ਗੈਪ ਆ ਜਾਂਦਾ ਹੈ ਤੇ ਫਿਰ ਕਦੀ ਕੋਈ ਲੜਾਈ ਝਗੜਾ ਵੀ ਹੋ ਜਾਂਦਾ ਹੈ ਆਪਸ 'ਚ? ਦੇਖੋ ਜੀ, ਲੜਾਈ ਝਗੜਾ ਅਗਰ ਪੋਜ਼ਿਟਿਵ ਹੋਏ ਨਾ ਤੇ ਉਹਨੂੰ ਵੈਲਕਮ ਹੀ ਅਸੀਂ ਕਰਦੇ ਹਾਂ, ਤੇ ਅਸੀਂ ਅੱਛਾ ਖਾਸਾ ਲੜਦੇ ਹਾਂ। ਅੱਛਾ। ਹਾਂਜੀ। ਤੇ ਫਿਰ ਮਨਾਉਂਦਾ ਕੌਣ ਹੈ ਪਹਿਲੇ? ਨਾ ਹੀ ਅਸੀਂ ਕਦੀ ਮਨਾਇਆ ਕਿਸੇ ਨੂੰ।
ਅੱਛਾ, ਨਹੀਂ ਮਨਾਉਂਦਾ ਕੌਣ ਹੈ ਫਿਰ ਕੋਈ ਦੂਸਰੇ? ਨਹੀਂ ਮਨਾਉਂਦਾ ਕਿਸੇ ਨੂੰ। ਅੱਛਾ, ਆ ਲੜੇ ਆ, ਉਹ ਖਤਮ ਹੋ ਗਈ, ਫਿਰ ਅਗਲੀ ਲੜਾਈ ਲੜ ਫਿਰ ਅਗਲੀ ਲੜਾਈ। ਅੱਛਾ ਐਂਡ ਮਨਾਉਣ ਦਾ ਸਿਸਟਮ ਨਹੀਂ ਕਿ ਜਿਸ ਤਰ੍ਹਾਂ ਦੇਖੋ ਨਾ ਇਹ ਵੈਲੈਂਟਾਈਨ ਡੇ ਹੈ, ਜੀ, ਜੀ। ਇਹਨਾਂ ਦੀ ਬੁਲਾਣਾ ਤੇ ਸਾਡੀ ਬੁਲਾਣਾ ਬਹੁਤ ਖੂਬ, ਵੈਲੈਂਟਾਈਨ ਤੇ ਦਿੱਲੀ ਚ ਹੈਗਾ ਨਾ। ਸਹੀ ਹੈ, ਸਹੀ ਹੈ, ਸਹੀ ਹੈ। ਨਹੀਂ ਅਸਲ ਵਿੱਚ ਕੋਈ ਲੜਾਈ ਤੋਂ ਬਾਅਦ ਕੋਈ ਨਾਰਾਜ਼ ਹੋਵੇ ਤੇ ਮਨਾਏਗਾ ਨਾ। ਅੱਛਾ, ਹਾਂ, ਤੇ ਨਾਰਾਜ਼ ਹੀ ਨਹੀਂ ਹੋਣਾ, ਨਾਰਾਜ਼ ਤੇ ਹੀ ਨਹੀਂ ਫਿਰ ਹੋਣਾ। ਮਨਾਣਾ ਕਿਸ ਲੜਾਈ ਵਕਤੀ ਤੌਰ ਤੇ ਲੜਾਈ ਸਰਵਾਈਵ। ਤੋਂ ਮੁਰਾਦ ਹੈ ਕਿ ਡਿਫਰੈਂਸ ਆਫ ਓਪੀਨੀਅਨ, ਇਖਤਲਾਫ ਰਾਏ ਕੀਤਾ, ਅੱਛੀ ਤਰ੍ਹਾਂ ਕੀਤਾ, ਜ਼ੋਰ ਨਾਲ ਕੀਤਾ, ਫਿਰ ਕੇ ਟੁਰ ਪਏ। ਬਿਲਕੁਲ ਸਹੀ, ਤੇ ਫਿਰ ਵਰਨਾ ਤਾਂ ਫਾਇਦਾ ਕੋਈ ਨਾ ਹੋਵੇ, 20-30 ਸਾਲ ਗੁਜ਼ਾਰ ਕੇ ਵੀ ਫਿਰ ਰੁਸਣਾ ਹੈ ਸਹੀ ਤੇ ਹੈ। ਫਿਰ ਪਹਿਲੇ ਦਿਨ ਹੀ ਰੁਸ ਜਾਓ, ਫਿਰ ਉਹ ਤੇ ਦੁਰਾਨੀ ਸਾਹਿਬ ਇੱਕ ਬੜੇ ਮਸ਼ਹੂਰ ਸਿਆਸਤਦਾਨ ਨੇ ਔਰ ਸਭ ਤੋਂ ਇਹਨਾਂ ਦੀ ਜਿਹੜੀ ਅੱਛੀ ਗੱਲ ਹੈ ਉਹ ਇਹ ਹੰਬਲ ਕਿਸਮ ਦੇ ਸਿਆਸਤਦਾਨ ਨੇ, ਜਿਹੜੀ ਕਿ ਅੱਜ ਕੱਲ੍ਹ ਦੇ ਸਿਆਸਤਦਾਨਾਂ 'ਚ ਨਹੀਂ ਪਾਈ ਜਾਂਦੀ। ਤੇ ਕੀ ਮਹਿਸੂਸ ਕਰਦੇ ਹੋ ਉਹ ਇਸ ਤਰ੍ਹਾਂ ਉਹਨਾਂ ਦੀ ਹੈ ਪਹਿਚਾਣ ਦੇ ਹਵਾਲੇ ਨਾਲ? ਦੇਖੋ ਜੀ, ਸਿਆਸਤਦਾਨ ਦਾ ਜਿਹੜਾ ਹੈ ਨਾ ਨੁਕਤਾ ਨਜ਼ਰ ਆਵਾਮ ਦੀ ਹੱਦ ਤੱਕ ਉਹ ਹੈ ਕਿ ਸਿਆਸਤਦਾਨ ਨੂੰ ਨਾ ਥੋੜ੍ਹਾ ਬਹੁਤਾ ਬਦਮਾਸ਼ ਹੋਣਾ ਚਾਹੀਦਾ ਹੈ। ਕਿਉਂ? ਜੇ ਨਹੀਂ ਹੁੰਦੇ ਨਾ ਤੁਸੀਂ ਤੇ ਲੋਕ ਤੁਹਾਨੂੰ ਬੁਲਡੋਜ਼ ਕਰਨ ਆ ਜਾਂਦੇ ਨੇ। ਮਤਲਬ ਇੰਨਾ ਵੀ ਸ਼ਰੀਫ ਨਹੀਂ ਹੋਣਾ ਚਾਹੀਦਾ। ਉਹ ਮੇਰੀ ਅੰਮੀ ਕਹਿੰਦੇ ਨਾ ਸੱਪ ਹੋਏ ਨਾ, ਤੇ ਉਹ ਰਾਹ 'ਚ ਇੱਕ ਸੱਪ ਸੀ ਤੇ ਪੀਰ ਸਾਹਿਬ ਨੂੰ ਕਿਸੇ ਨੇ ਕਿਹਾ ਕਿ ਦੇਖੋ ਆਂਦੇ ਜਾਂਦੇ ਨੂੰ ਡੰਗ ਮਾਰਦਾ ਹੈ ਤੇ ਤੁਸੀਂ ਨਾ ਕੋਈ ਦੁਆ ਕਰੋ ਤੇ ਸੱਪ ਨੂੰ ਕਹੋ ਕਿ ਸਾਨੂੰ ਨਾ ਰਾਹ 'ਚ ਤਾਂ ਸਾਡੇ ਮਤਲਬ ਕਰੇ। ਤੇ ਫਿਰ ਸੱਪ ਆਇਆ, ਸੱਪ ਕਹਿੰਦਾ ਜੀ ਤੁਸੀਂ ਮੈਨੂੰ ਮਨਾ ਕਰਤਾ, ਦੇਖੋ ਨਾ ਲੋਕ ਬੱਚੇ ਆਉਂਦੇ ਨੇ ਮੈਨੂੰ ਚੁੱਕ ਕੇ ਰੱਸਾ ਬਣਾ ਕੇ ਦਿੰਦੇ। ਉਹ ਕਹਿੰਦਾ ਮੈਂ ਤੈਨੂੰ ਕਿਹਾ ਤੂੰ ਦੱਸ ਨਾ, ਪਰ ਫਨਕਾਰ ਤੇ ਨਾ ਛੱਡ। ਤੇ ਉਹ ਇਹ ਬਹੁਤ ਬੈਲੈਂਸਡ ਰਵੱਈਆ ਹੁੰਦਾ ਹੈ ਕਿ ਯਸ ਹਾਂ ਤੁਸੀਂ ਬਹੁਤ ਸ਼ਰੀਫ ਸਿਆਸਤਦਾਨ ਹੋ। ਤੋ ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਕਿਹਾ ਨਾ, ਇੱਜ਼ਤ ਤੋਂ ਵੱਡਾ ਜਿਹੜਾ ਹੈ ਨਾ ਉਹ ਫਨਕਾਰ ਹੁੰਦੀ, ਮਤਲਬ ਜ਼ਰੂਰਤ ਨਾ ਹੋਏ ਕਿ ਤੁਹਾਡੀ ਇੱਜ਼ਤ ਤੇ ਕੋਈ ਹੱਥ ਪਾਏ। ਅੱਛਾ, ਵੈਸੇ ਇਤਫਾਕ ਐਸਾ ਹੈ ਕਿ ਦੁਰਾਨੀ ਸਾਹਿਬ ਦੀ ਜਿਹੜੀ ਸੋਚ ਹੈ ਉਹਦੇ ਬਿਲਕੁਲ ਬਰਅਕਸ ਹੈ। ਉਹ ਕਹਿੰਦੇ ਨੇ ਕਿ ਇੱਜ਼ਤ ਜਿਹੜੀ ਹੈ ਉਹ ਜ਼ਿਆਦਾ ਮੁਕੱਦਮ ਹੈ ਤਾਕਤ ਦੀ ਨਿਸਬਤ। ਨਹੀਂ, ਮੈਂ ਵੀ ਇਹੀ ਗੱਲ ਕਹਿ ਰਹੀ ਹਾਂ ਕਿ ਇੱਜ਼ਤ ਜਿਹੜੀ ਹੈ ਨਾ ਉਹੀ ਤਾਕਤ ਹੈਗੀ ਹੈ ਤੁਹਾਡੀ। ਸਹੀ ਹੈ। ਚਾਰ ਲੋਕ ਤੁਹਾਡੀ ਇੱਜ਼ਤ ਕਰ, ਇਹ ਨਹੀਂ ਕਿ ਮੈਂ ਆਪਣੀ ਇੱਜ਼ਤ ਜਿਹੜੀ ਹੈ ਉਹ ਕਰਾਉਣ ਵਾਸਤੇ ਚਾਰ ਬੰਦੇ ਮਾਰਾਂ ਤੇ ਕੋਈ ਡਰ ਕੇ ਮੇਰੀ ਇੱਜ਼ਤ ਕਰੇ। ਨਹੀਂ, ਇੱਜ਼ਤ ਦੇ ਬਾਅਦ ਡਰ ਆਉਂਦਾ ਹੈ। ਪਹਿਲਾਂ ਇੱਜ਼ਤ ਕਰੋ, ਫਿਰ ਤੁਸੀਂ ਉਸ ਇੱਜ਼ਤ ਦੇ ਡਰ ਕੋਲੋਂ ਕੋਈ ਗਲਤ ਕੰਮ ਨਾ ਕਰੋ। ਦੁਰਾਨੀ ਸਾਹਿਬ ਕਹਿੰਦੇ ਨੇ ਮੈਂ ਆਪਣੀ ਬੇਗਮ ਕੋਲੋਂ ਬਹੁਤ ਡਰਨਾ ਵਾਂ। ਬਿਲਕੁਲ ਝੂਠ ਬੋਲਦੇ ਨੇ। ਅੱਛਾ ਜੀ। ਦੇਖੋ ਜੀ 41 ਸਾਲ ਖਾਇਆ ਸਾਡੀ ਸ਼ਾਦੀ ਨੂੰ ਹੋ ਗਏ ਮਾਸ਼ਾਅੱਲਾ। ਤੇ ਬਥੇਰਾ ਟਾਈਮ ਹੁੰਦਾ ਹੈ ਤੇ ਮੈਨੂੰ ਪਤਾ ਹੈ ਮੇਰੇ ਤੋਂ ਕੋਈ ਨਹੀਂ ਡਰਦਾ। ਅੱਛਾ ਜੀ, ਤੇ ਤੁਸੀਂ ਡਰਦੇ ਹੋ ਇਹਨਾਂ ਕੋਲੋਂ? ਨਹੀਂ, ਮੈਂ ਹੁਣ ਨਹੀਂ ਡਰਦੀ, ਪਹਿਲਾਂ ਡਰਦੀ। ਅੱਛਾ, ਪਹਿਲੇ ਬਹੁਤ ਡਰਦੇ ਸਨ। ਤੇ ਇਹ ਦੱਸੋ ਕਿ ਦੁਰਾਨੀ ਸਾਹਿਬ ਨੂੰ ਖਾਣ ਦਾ ਕੀ ਸ਼ੌਕ ਹੈ? ਦੁਰਾਨੀ ਸਾਹਿਬ ਜਿਹੜੇ ਨਾ ਉਹਨਾਂ ਨੂੰ ਗੋਸ਼ਤ ਖਾਣ ਦਾ ਕਾਫੀ ਸ਼ੌਕ ਹੈ, ਬੱਕਰੇ ਦਾ, ਦੁੰਬੇ ਦਾ, ਅੱਛਾ ਪੱਕਿਆ ਹੋਇਆ ਸਟੀਮ ਗੋਸ਼ਤ, ਇਸ ਤਰ੍ਹਾਂ ਹੁੰਦਾ ਪਠਾਨਾਂ ਨੂੰ ਸ਼ੌਕ, ਉਹੀ ਸ਼ੌਕ ਹੈ। ਹੁਣ ਤੇ ਬਹੁਤ ਵੈਸੇ ਲਿਮਿਟਡ ਕਰਤਾ, ਲੇਕਿਨ ਬੜਾ ਅੱਛਾ ਖੁਰਾਕ ਖਾਂਦੇ ਨੇ, ਗੰਦਮੰਦ ਨਹੀਂ ਖਾਂਦੇ। ਅੱਛਾ, ਤੇ ਤੁਸੀਂ ਮਤਲਬ ਕੋਈ ਤੁਹਾਡੇ ਨੂੰ ਕਦੀ ਫਰਮਾਇਸ਼ ਕੀਤੀ ਹੋਵੇ ਕਿ ਮੈਨੂੰ ਇਹ ਫਲਾਣੀ ਚੀਜ਼ ਜਿਹੜੀ ਇਹ ਸਪੈਸ਼ਲ ਬਣਾ ਕੇ ਖਿਲਾਓ? ਦੇਖੋ ਜੀ, ਜਦੋਂ ਮੇਰੀ ਸ਼ਾਦੀ ਹੋਈ ਮੇਰੀ ਕੋਈ ਉਮਰ ਨਹੀਂ ਸੀ ਤੇ ਮੈਂ ਜੋ ਕੁਝ ਸਿੱਖਿਆ ਇਹਨਾਂ ਕੋਲ ਹੀ ਸਿੱਖਿਆ, ਇਹਨਾਂ ਦੇ ਹੀ ਟੇਸਟ ਦਾ ਸਿੱਖਿਆ। ਅੱਛਾ, ਮਾਸ਼ਾਅੱਲਾ। ਇਹਨਾਂ ਨੂੰ ਪਸ਼ਾਵਰੀ ਕੜਾਈ ਪਸੰਦ ਹੈ ਤੇ ਉਹ ਮੇਰੇ ਤੋਂ ਅੱਛੀ ਬਣਾ ਲੈਂਦੇ। ਹੁਣ ਤੇ ਮੈਂ ਕਹਿੰਦੇ ਤੂੰ ਠੀਕ ਹੀ ਬਣਾ ਲੈਂਦੀ, ਤੇ ਉਹ ਬਣਾ ਲੈਂਦੀਆਂ, ਰੋਸ਼ ਬਣਾ ਲੈਂਦੇ ਆ, ਜੈਸੇ ਨਮਕੀਨ ਗੋਸ਼ਤ ਹੈਗਾ। ਅੱਛਾ, ਮਾਸ਼ਾਅੱਲਾ। ਕਹਿੰਦੇ ਨੇ ਮੈਂ ਬਣਾ ਦਿੰਦੀ ਹਾਂ। ਤੇ ਦੁਰਾਨੀ ਸਾਹਿਬ ਤੁਹਾਡੇ ਨਾਲ ਕੋਈ ਘਰ ਦੇ ਕੰਮਾਂ 'ਚ ਵੀ ਹੱਥ ਬਣਾਉਂਦੇ ਨੇ, ਜਾਂ ਉੱਥੇ ਜਿਹੜੀ ਤੁਸੀਂ ਗਾਉਂ 'ਚ ਜ਼ਮੀਨਾਂ ਦਾ ਕੰਮ ਕਰਦੇ ਹੋ ਉਹਦੇ ਵਿੱਚ ਵੀ ਕੋਈ ਥੋੜ੍ਹਾ ਬਹੁਤ ਤੁਹਾਡਾ ਹੱਥ ਬਣਾਉਂਦੇ ਨੇ? ਹਾਂ, ਦੇਖੋ ਘਰ ਦੇ ਕੰਮਾਂ ਹੀ ਕਿ ਮੈਂ ਤੁਹਾਨੂੰ ਦੱਸਿਆ ਨਾ ਕਿ ਖਾਣਾ ਤੇ ਮੈਂ ਸਿੱਖਿਆ ਹੀ ਇਹਨਾਂ ਕੋਲੇ, ਤੇ ਜ਼ੁਬਾਨੀ ਤੇ ਨਹੀਂ ਨਾ ਟੀਚਰ ਸਿਖਾਉਂਦਾ। ਸਹੀ ਗੱਲ ਹੀ ਹੈ ਨਾ। ਸਹੀ ਹੈ, ਸਹੀ ਹੈ। ਸਹੀ। ਤੇ ਬਾਕੀ ਜਿਹੜਾ ਜ਼ਮੀਨਾਂ ਦੇ ਕੰਮ ਨੇ ਨਾ ਉਹ ਤੇ ਜਿਸ ਤਰ੍ਹਾਂ ਮੈਂ ਇਹਨਾਂ ਨੂੰ ਮਸ਼ਵਰਾ ਕਰਦੀ ਹਾਂ ਕਿ ਵੀ ਇਹ ਇਸ ਤਰ੍ਹਾਂ ਹੋ ਗਿਆ, ਇਸ ਤਰ੍ਹਾਂ ਹੋ, ਜਦੋਂ ਮੈਨੂੰ ਜ਼ਰੂਰਤ ਹੋਏ ਨਾ ਤੇ ਤਦ ਤੁਸੀਂ ਇੰਟਰਫੇਅਰ ਕਿਆ ਕਰੋ। ਵਰਨਾ ਇਹ ਕਿ ਜਿਸ ਤਰ੍ਹਾਂ ਮਤਲਬ ਹਰ ਕੰਮ ਵਿੱਚ ਇੰਟਰਫੇਅਰ ਨਹੀਂ ਕਰਦੇ, ਮਸ਼ਵਰਾ ਲੈਣਾ ਹੋਏ ਨਾ ਤੇ ਮਸ਼ਵਰੇ ਵਾਸਤੇ ਹਾਜ਼ਰ ਹੁੰਦੇ ਨੇ। ਬਿਲਕੁਲ ਸਹੀ ਹੈ। ਇਹ ਹੀ ਵੱਡਾ ਕੰਮ। ਤੇ ਕਦੀ ਇਹਨਾਂ ਨੇ ਵੀ ਮਸ਼ਵਰਾ ਕੀਤਾ ਹੋਵੇ ਤੁਹਾਡੇ ਨਾਲ ਸਿਆਸਤ ਦੇ ਹਵਾਲੇ ਨਾਲ, ਕੋਈ ਸਿਆਸੀ ਫੈਸਲਾ ਕਰਦਿਆਂ ਆ? ਦੇਖੋ ਜੀ, ਸਾਡਾ ਘਰ ਜਿਹੜਾ ਨਾ ਉਹਦੇ ਵਿੱਚ ਓਪਨ, ਹਰ ਬੱਚਾ ਡਿਸਕਸ਼ਨ ਕਰਦਾ ਹੈ। ਬੱਚਾ ਛੋਟਾ ਬੈਠਾ, ਹਰ ਬੱਚੇ ਨੂੰ ਨਾ
ਆਜ਼ਾਦੀ ਰਾਏ ਹੈ, ਜਿਹਦੀ ਵਜ੍ਹਾ ਨਾਲ ਉਹਨਾਂ ਜ਼ੁਬਾਨ ਵੀ ਦਿਮਾਗ ਵੀ ਦੋਵੇਂ ਖੁੱਲੇ ਹੋਏ। ਅੱਛਾ ਤੇ ਉਹਦੀ ਵਜ੍ਹਾ ਨਾਲ ਦਾਨ ਸਾਹਿਬ ਦੇ ਬਾਜ਼ੂਕਾਰ ਮਸ਼ਵਰਾ ਕਰਨ ਤੋਂ ਪਹਿਲਾਂ ਹੀ ਅਸੀਂ ਹਾਲਾਤ ਦੇਖ ਕੇ ਕਹਿੰਦੇ ਹਾਂ ਦਾਨ ਸਾਹਿਬ ਇਹ ਕੰਮ ਕਰਨ ਵਾਲਾ ਆ ਨਹੀਂ ਕਰਨ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੇ ਨਾਲ ਗੱਲ ਕਰਨ ਦਾ ਬੜਾ ਮਜ਼ਾ ਆਇਆ। ਇੱਥੇ ਦੁਰਾਨੀ ਸਾਹਿਬ ਦਾ ਨਵਾਸਾ ਮੌਜੂਦ ਹੈ। इब्राहिम की करते हो तुसी? मैं तो स्कूल जाता हूँ। अच्छा स्कूल जाते हैं। अच्छा तो ये नाना अबू किस तरह के नाना अबू हैं? बहुत अच्छे हैं। अच्छा एक रोल मॉडल हैं। मतलब एज ए पर्सनैलिटी रोल मॉडल हैं। हाँ। क्या चीज़ इनमें अच्छी लगती है? बहुत नाइस है, हम्बल हैं। अच्छा तो डांटते भी हैं कभी आपको? नहीं, डांटते नहीं हैं, इसीलिए रोल मॉडल हैं। बहुत शुक्रिया बेटे, बहुत शुक्रिया। दुरानी साहब फैमिली नाल भी गुफ्तगू करन दा बड़ा मज़ा आया। तो दुरानी साहब थोड़ा जिन्ना मैं सियासत के बारे च फिर आवांगा कि पाकिस्तानी सियासत दे विच आम तौर ते तुहानूं खास तौर ते अगर देखा जाए तो एक मफामत पसंद सियासतदान के तौर पर जानिया जाता है। क्या तुसीं समझदे हो कि सियासत दे विच मफामत जिहड़ी है वो कामयाबी की लामत है? मफाहमत ਲਈ ਬੁਨਿਆਦੀ ਤੌਰ ਤੇ ਜਿਹੜੀ ਜ਼ਰੂਰਤ ਹੁੰਦੀ ਹੈ ਉਹ ਹੁੰਦੀ ਹੈ ਫਹਿਮ ਦੀ। ਮਫਾਹਮਤ ਫਹਿਮ ਦੀ ਰਿਕੁਆਇਰਮੈਂਟ ਹੁੰਦੀ ਹੈ, ਬਰਦਾਸ਼ਤ ਦੀ ਰਿਕੁਆਇਰਮੈਂਟ ਹੁੰਦੀ ਹੈ, ਔਰ ਮਫਾਹਮਤ ਜਿਹੜੀ ਹੈ ਉਹ ਅੱਗੇ ਵਧਣ ਦਾ ਰਾਸਤਾ ਹੈ। ਤੇ ਜਿਹੜੇ ਲੋਕ ਮਫਾਹਮਤ ਨਹੀਂ ਕਰ ਸਕਦੇ, ਕਿਉਂਕਿ ਹਰ ਲਮਹੇ ਉੱਤੇ ਤੁਹਾਨੂੰ ਇੱਕ ਕੰਪਰੋਮਾਈਜ਼ ਕਰਨਾ ਪੈਂਦਾ ਹੈ, ਤੁਹਾਨੂੰ ਇੱਕ ਐਡਜਸਟਮੈਂਟ ਕਰਨੀ ਪੈਂਦੀ ਹੈ। ਈਵਨ ਅਗਰ ਤੁਸੀਂ ਸਿੱਧੇ ਰਸਤੇ 'ਤੇ ਵੀ ਜਾਣਾ ਹੋਵੇ ਤਾਂ ਫਿਰ ਵੀ ਤੁਹਾਨੂੰ ਹਰ ਵੇਲੇ ਆਪਣੇ ਰਸਤੇ ਨੂੰ ਸਿੱਧਾ ਰੱਖਣ ਲਈ ਵੀ ਕੋਸ਼ਿਸ਼ ਕਰਨੀ ਪੈਂਦੀ। ਮੈਂ ਸਮਝਦਾ ਕਿ ਜ਼ਿੰਦਗੀ ਔਰ ਕੌਮਾਂ ਦੀ ਜ਼ਿੰਦਗੀ ਇਸ 'ਤੇ ਮਫਾਹਮਤ ਇੱਕ ਬੁਨਿਆਦੀ ਪਹਿਲੂ ਹੁੰਦੀ ਹੈ। ਸਹੀ। ਔਰ ਜਿੰਨੀਆਂ ਪੜ੍ਹੀ ਲਿਖੀਆਂ ਕੌਮਾਂ ਹੁੰਦੀਆਂ ਨੇ ਉਹ ਲੜਨ ਤੋਂ ਬਜਾਏ ਇਹ ਉਹ ਲੜਾਈ ਹੈ ਮਫਾਹਮਤ ਜਿਹੜੀ ਕਿ ਲੜਾਈ ਤੋਂ ਪਹਿਲੇ ਲੜਾਈ ਦਾ ਫਾਇਦਾ ਦੇ ਦਿੰਦੀ। ਬਿਲਕੁਲ ਠੀਕ, ਬਿਲਕੁਲ ਠੀਕ ਹੈ। ਹੁਣ ਤਾਜੇ ਬਰਤਾਨੀਆ ਜਿਹੜਾ ਸੀ ਉਹਨਾਂ ਨੇ ਲੜੇ ਬਗੈਰ ਆਪਣਾ ਅਖਤਿਆਰ ਦੇ ਦਿੱਤਾ ਡੈਮੋਕ੍ਰੇਟਸ। ਤੇ ਸਾਡੇ ਪਾਸੇ ਲੜ ਕੇ ਮਤਲਬ ਨਸਲਾਂ ਮੁੱਕ ਜਾਂਦੀਆਂ ਨੇ ਤੇ ਇਕਤਦਾਰ ਦੀ ਜੰਗ ਨਹੀਂ ਮੁੱਕਦੀ। ਤੇ ਇਹੀ ਹੁੰਦਾ ਜਿੱਥੇ ਇਲਮ ਹੋਵੇ, ਫਹਿਮ ਹੋਵੇ, ਸੋਚ ਹੋਵੇ, ਉਹ ਫਿਰ ਮਸਲੇ ਲੜਾਈ ਤੋਂ ਪਹਿਲੇ ਹੀ ਮਸਲਿਆਂ ਨੂੰ ਆਪਸ ਵਿੱਚ ਬਹਿ ਕੇ ਹੱਲ ਕਰ ਲੈਂਦੇ ਨੇ। ਇਹੀ ਮਫਾਹਮਤ ਹੈ ਜਿਹਦੇ ਲਈ ਪਾਕਿਸਤਾਨ ਦੀ ਅੱਜ ਦੀ ਸਿਆਸਤ ਨੂੰ ਤੁਸੀਂ ਕਿਸ ਜਗ੍ਹਾ 'ਤੇ ਵੇਖ ਰਹੇ ਹੋ ਔਰ ਤੁਸੀਂ ਕੀ ਸਮਝਦੇ ਹੋ ਕਿ ਇਹਦੇ ਵਾਸਤੇ ਕੀ ਚੈਲੰਜਸ ਦਰਪੇਸ਼ ਨੇ ਤੇ ਇਹਨਾਂ ਨੂੰ ਕਿਸ ਤਰ੍ਹਾਂ ਸੌਟ ਆਊਟ ਹੋਣਾ ਚਾਹੀਦਾ? ਦੇਖੋ ਅੱਜ ਦੀ ਸਿਆਸਤ ਜਿਹੜੀ ਹੈ ਨਾ ਪਾਕਿਸਤਾਨ ਵਿੱਚ ਸਿਆਸਤ ਮੁੱਕ ਗਈ ਹੈ। ਜਿਵੇਂ ਇਹਨਾਂ ਨੇ ਵੀ ਕਿਹਾ ਕਿ ਦੇਖੋ ਸਿਆਸਤ ਤੇ ਜਿਹੜੀ ਮੁਲਕਾਂ 'ਚ ਹੁੰਦੀ ਹੈ ਉਹ ਸ਼ੁਰੂ ਹੁੰਦੀ ਹੈ ਬਲਦਿਆਤੀ ਤੋਂ, ਉਸ ਤੋਂ ਬਾਅਦ ਸਾਡਾ ਸੂਬਾ ਹੈ, ਫਿਰ ਮਰਕਜ਼ ਹੈ। ਸਾਡਾ ਇਹ ਹੈ ਕਿ ਉਹ ਗੱਡੀ ਹੈ ਜਿਹਦੇ ਟਾਇਰ ਹੀ ਨਹੀਂ ਹੈਗੇ, ਮਤਲਬ ਲੋਕਲ ਬਾਡੀਜ਼ ਤੋਂ ਬਗੈਰ ਚੱਲ ਰਿਹਾ ਸਿਸਟਮ। ਜੀ ਹਾਂ, ਉਹ ਕੀ ਜਮਹੂਰੀਅਤ ਹੋਏਗੀ? ਜੀ ਹਾਂ, ਠੀਕ ਹੈ। ਉਸ ਤੋਂ ਫਿਰ ਹੋਰ ਅੱਗੇ ਇਹ ਹੈ ਕਿ ਜਿਹੜੇ ਐਲੀਟ ਕੈਪਚਰ ਜਿਹੜਾ ਇੰਤਖਾਬਾਤ ਲੜਨ ਦਾ ਕ੍ਰਾਈਟੇਰੀਆ ਹੈ ਉਹ ਬੁਨਿਆਦੀ ਤੌਰ 'ਤੇ ਆਮ ਆਦਮੀ ਉੱਥੇ ਕਿਤੇ ਫਿੱਟ ਹੀ ਨਹੀਂ ਆਉਂਦਾ। ਉਹ ਐਲੀਟ ਨਹੀਂ ਲੜਦਾ। ਜੀ ਹਾਂ। ਅਤੇ ਇਹਦਾ ਨਤੀਜਾ ਇਹ ਹੈ ਕਿ ਸਾਡਾ ਜਦੋਂ ਤੋਂ ਪਾਕਿਸਤਾਨ ਬਣਿਆ ਹੈ ਨਾ ਕਦੀ ਅਸੀਂ ਆਇਨ ਬਣਾਇਆ ਹੈ, ਜੇ 73 ਵਿੱਚ ਬਣਾਇਆ ਹੈ ਅਤੇ ਉਹਨੂੰ ਕਦੀ ਮੰਨਿਆ ਨਹੀਂ। ਅਤੇ ਇਹ ਇਨਕਾਰ ਉਹਦੇ ਨਾਲ ਜਿਹੜਾ ਹਾਲ ਵੀ ਕਰ ਦਿੱਤਾ ਹੈ ਤਰਾਮੀਮ ਕਰ ਕਰਕੇ ਨਹੀਂ, ਉਹ ਕਦੀ ਮੰਨਿਆ ਹੀ ਨਹੀਂ ਕਿਸੇ ਤਰ੍ਹਾਂ ਹੀ। ਅਤੇ ਆਵਾਮ ਰੁੱਲੇ ਪਏ ਨੇ, ਮੁਲਕ ਰੁੱਲਾ ਪਿਆ ਹੈ। ਮਤਲਬ ਗਰੀਬ ਬੰਗਲਾਦੇਸ਼ ਕਿੱਥੇ ਸੀ ਵਿਚਾਰਾ? ਹਾਂਜੀ, ਅਸੀਂ ਕਹਿੰਦੇ ਸੀ ਜੀ ਕਿ ਉਹ ਸਾਡਾ ਖਾਂਦੇ ਨੇ। ਹਾਂਜੀ ਹਾਂਜੀ। ਅਤੇ ਦੇਖੋ ਅੱਜ ਉਹਨਾਂ ਦਾ ਕਿੱਥੇ ਤੋਂ ਕਿੱਥੇ ਨਿਕਲ ਗਏ। ਹਾਂ, ਉਹ ਜਮਹੂਰੀਅਤ 'ਤੇ ਵੀ ਅੱਜ ਦੇ ਸਾਡੇ ਕੋਲੋਂ ਜਿਹੜਾ ਨੱਕ ਨਹੀਂ ਸਾਫ਼ ਹੁੰਦਾ। ਅਤੇ ਪਾਕਿਸਤਾਨ ਦੀ ਸਿਆਸਤ ਦਾ ਹੁਣ ਇੱਕੋ ਹੀ ਹੱਲ ਹੈ ਕਿ ਜਿਹਦੀ ਜਾਇਦਾਦ ਔਰ ਜਿਹਦਾ ਬਿਜ਼ਨਸ ਮੁਲਕ ਤੋਂ ਬਾਹਰ ਹੋਵੇ ਉਹਨੂੰ ਸਿਆਸਤ ਤੋਂ ਕੱਢ ਦਿਓ। ਬਿਲਕੁਲ ਸਿਆਸਤ ਚੱਲ ਪਏਗੀ। ਬਿਲਕੁਲ ਠੀਕ, ਬਿਲਕੁਲ ਠੀਕ ਹੈ। ਅੱਛਾ, ਆਖਰੀ ਸਵਾਲ ਦੁਰਾਨੀ ਸਾਹਿਬ ਤੁਹਾਡੇ ਨਾਲ ਕਰਨਾ ਚਾਹਾਂਗਾ ਕਿ ਤੁਸੀਂ ਜਿੰਨਾ ਵੀ ਆਪਣਾ ਪੋਲੀਟੀਕਲ ਤੁਹਾਡਾ ਕੈਰੀਅਰ ਹੈ, ਜਿੰਨਾ ਸਿਆਸੀ ਸਫ਼ਰ ਹੈ, ਇਹਦੇ 'ਤੇ ਫਖਰ ਮਹਿਸੂਸ ਕਰਦੇ ਹੋ? ਦੇਖੋ ਜੀ, ਇਹਦੀ ਅਚੀਵਮੈਂਟਸ 'ਤੇ ਮੈਨੂੰ ਕੋਈ ਫਖਰ ਨਹੀਂ ਹੈ। ਥੋੜ੍ਹਾ ਜਿਹਾ ਫਖਰ ਹੈ ਅਤੇ ਇਸਤਕਾਮਤ 'ਤੇ ਹੈ ਕਿ ਮੈਂ ਆਪਣੇ ਆਪ ਨੂੰ ਕੰਪਰੋਮਾਈਜ਼ ਨਹੀਂ ਕਰ ਰਿਹਾ। ਉਹਦੀ ਵਜ੍ਹਾ ਨਾਲ ਮੈਂ ਥੋੜ੍ਹਾ ਖੁਸ਼ ਰਹਿਣਾ। ਵਰਨਾ ਇਕਤਦਾਰ ਵਿੱਚ ਅਗਰ ਹੋਣ ਨੂੰ ਕਾਮਯਾਬੀ ਸਮਝਿਆ ਜਾਵੇ, ਉਹ ਕਾਮਯਾਬੀ ਮੈਨੂੰ ਚਾਹੀਦੀ ਨਹੀਂ ਹੈ। ਮੈਨੂੰ ਤਾਂ ਉਹ ਕਾਮਯਾਬੀ ਚਾਹੀਦੀ। ਇੱਥੇ ਤਾਂ ਇਹੀ ਸਮਝਿਆ ਜਾਂਦਾ ਵੈਸੇ। ਮੈਨੂੰ ਤਾਂ ਉਹੀ ਕਾਮਯਾਬੀ ਚਾਹੀਦੀ ਹੈ ਕਿ ਮੈਂ ਆਪਣੀ ਅੱਖਾਂ ਦੇ ਵਿੱਚ ਗਿਰ ਨਾ ਜਾਵਾਂ। ਠੀਕ ਹੈ।
ਇਹੋ ਜਿਹੀ ਓਪਰਚੁਨਿਟੀਜ਼ ਨੂੰ ਜਦੋਂ ਮੈਂ ਇਨਕਾਰ ਕਰਨਾ, ਜਿਹੜੀ ਮੇਰੀ ਜ਼ਮੀਰ ਔਰ ਮੇਰੀ ਜ਼ਾਤ ਦੇ ਥੱਲੇ ਹੁੰਦੀਆਂ ਨੇ, ਤੇ ਮੈਨੂੰ ਥੋੜ੍ਹਾ ਜਿਹਾ ਇਤਮਾਦ ਮਹਿਸੂਸ ਹੁੰਦਾ ਹੈ, ਕੌਨਫੀਡੈਂਸ ਮਹਿਸੂਸ ਹੁੰਦਾ ਹੈ, ਮੈਂ ਖੁਸ਼ੀ ਮਹਿਸੂਸ ਕਰਦਾ ਕਿ ਚਲੋ ਮੇਰੇ ਕੋਲ ਆਪਣੀ ਅੱਖਾਂ ਵਿੱਚ, ਆਪਣੇ ਜ਼ਮੀਰ ਵਿੱਚ ਮੈਨੂੰ ਜ਼ਿੰਦਗੀ ਦਾ ਅਹਿਸਾਸ ਹੁੰਦਾ। ਬਹੁਤ ਬਹੁਤ ਸ਼ੁਕਰੀਆ ਦੁਰਾਨੀ ਸਾਹਿਬ। ਵੈਸੇ ਤਾਂ ਤੁਹਾਡੇ ਕੋਲ ਵਾਕਿਆਤ ਦਾ, ਤਾਰੀਖ ਦਾ ਇੰਨਾ ਜ਼ਖੀਰਾ ਮੌਜੂਦ ਹੈ ਕਿ ਅਸੀਂ ਮੇਰਾ ਖਿਆਲ ਕਈ ਪ੍ਰੋਗਰਾਮ ਉਹਦੇ 'ਤੇ ਕਰ ਸਕਦੇ ਹਾਂ, ਲੇਕਿਨ ਅੱਜ ਵੀ ਤੁਹਾਡੇ ਨਾਲ ਬੜੀਆਂ ਅੱਛੀਆਂ ਗੱਲਾਂ ਹੋਈਆਂ, ਖਾਨਦਾਨ ਦੇ ਨਾਲ ਵੀ ਗੱਲਾਂ ਹੋਈਆਂ, ਫੈਮਿਲੀ ਦੇ ਨਾਲ ਵੀ ਸਾਰੀਆਂ ਅਸੀਂ ਗੱਲਾਂ ਕੀਤੀਆਂ ਔਰ ਬੜਾ ਮਜ਼ਾ ਆਇਆ। ਉਮੀਦ ਹੈ ਸਾਡੇ ਵੇਖਣ ਵਾਲਿਆਂ ਨੂੰ ਵੀ ਸਾਰਾ ਪ੍ਰੋਗਰਾਮ ਪਸੰਦ ਆਏਗਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਮਿਹਰਬਾਨੀ ਸਾਹਿਬ।